ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਰੇਡੀਓ ਸੈੱਟ ਤੇ ਨੈਟ ਤੇ FM AM ਸਟੇਸ਼ਨਸ ਦੇ ਨਾਲ YouTube ਤੇ Facebook ਪੇਜ ਤੇ ਵੀ ਲਾਈਵ ਦੇਖ ਰਹੇ ਹੋ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਦੇ ਵਿੱਚ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੇਨੀਅਨ ਕੰਜ਼ੀਨਰੈਂਟਨ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਫਰਾਰ ਹੋਏ ਗੈਂਗਸਟਰ ਤੋਂ। ਫਰਾਰ ਹੋਇਆ ਗੈਂਗਸਟਰ ਪੁਲਿਸ ਵੱਲੋਂ ਫਿਰ ਗ੍ਰਿਫਤਾਰ। ਇਹ ਕਿਤੇ ਦੀਪਕ ਟੀਨੂ ਤਾਂ ਨਹੀਂ ਜੀ? ਹਾਂਜੀ ਬਿਲਕੁਲ ਦੀਪਕ ਟੀਨੂ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ, ਰਾਜਸਥਾਨ ਦੇ ਅਜਮੇਰ ਤੋਂ ਕੋਲੋਂ। ਜੀ, ਇੱਕ ਪਿੰਡ ਦੇ ਵਿੱਚ ਇਹ ਲੁਕਿਆ ਹੋਇਆ ਸੀਗਾ, ਜਿੱਥੋਂ ਜਾ ਕੇ ਇਸ ਨੂੰ ਫੜ ਕੇ ਹੁਣ ਪੁਲਿਸ ਜਿਹੜੀ ਹੈ ਉਹ ਲੈ ਕੇ ਆਈ ਆ। ਪਰ ਇਸ ਕਾਮਯਾਬੀ ਦਾ ਸਿਹਰਾ ਵੀ ਜਿਹੜਾ ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਹੀ ਜਾਂਦਾ ਹੈ। ਸਾਡੇ ਵਾਲੇ ਤੇ ਬਸ ਭਜਾਉਣ ਵਾਸਤੇ ਰੱਖੇ ਆ, ਫੜ ਕੇ ਲਿਆਉਣ ਵਾਸਤੇ ਤਾਂ ਉਹ ਹੀ ਨੇ। ਤਾਂ ਉਹਨਾਂ ਨੇ ਇੱਕ ਵਾਰੀ ਫੇਰ ਪੰਜਾਬ ਪੁਲਿਸ ਤੋਂ 4 ਕਦਮ ਅੱਗੇ ਵਧੇ ਆ, ਕਿਉਂਕਿ ਇੱਥੇ ਤਾਂ ਮੀਡੀਆ ਉਹਨੂੰ ਅਫਰੀਕਾ ਘੱਲ ਰਿਹਾ ਸੀ, ਅਮਰੀਕਾ ਘੱਲ ਰਿਹਾ ਸੀ ਤੇ ਪਤਾ ਨਹੀਂ ਕਿਹੜਾ ਤਰੀਕਾ ਘੱਲ ਰਿਹਾ ਸੀਗਾ। ਤਾਂ ਇਹਨਾਂ ਨੇ ਜਾ ਕੇ ਉਹਨੂੰ ਚੁੱਪ ਲਿਆ। ਇੱਥੋਂ ਰਾਜਸਥਾਨ ਦੇ ਵਿੱਚੋਂ ਮੁੱਛਾਂ ਰੱਖੀਆਂ ਹੋਈਆਂ ਸੀ, ਹੁਣ ਥੋੜੀਆਂ ਵਧਾ ਕੇ ਮਾੜੀ ਸ਼ਕਲ ਜਿਹੜੀ ਆ ਉਹ ਉਹਨੇ ਬਦਲੀ ਆ, ਫੜ ਲਿਆ ਉਹਨੂੰ। ਉਹਦਾ ਦੇਖੋ ਪਹਿਲਾਂ ਜਦੋਂ ਦੁਪਹਿਰੇ ਖਬਰ ਆਈ ਤਾਂ ਥੋੜੀ ਦੇਰ ਤੱਕ ਲੋਕ ਸੋਚਦੇ ਰਹੇ ਕਿ ਬਈ ਇਹ ਕੀ ਹੋ ਗਿਆ, ਕਿਤੇ ਜਿਵੇਂ ਹੁਣ ਅੱਜ ਕੱਲ ਤੁਹਾਨੂੰ ਪਤਾ ਮੀਡੀਆ ਦਾ ਕਿ ਬਈ ਇਹ ਕਿਤੇ ਸੂਤਰ ਤਾਂ ਨਹੀਂ ਇਹਨਾਂ ਦੇ, ਕਿਤੇ ਮੁੜ ਕੇ ਉਹ ਸੂਤਰ ਹੀ ਨਾ ਹੋਣ। ਤਾਂ ਫੇਰ ਬਈ ਜਦੋਂ ਪੁਲਿਸ ਨੇ ਇਹ ਕਹਿ ਦਿੱਤਾ ਕਿ 4:30 ਵਜੇ ਅਸੀਂ PC ਕਰਾਂਗੇ ਤਾਂ ਫਿਰ ਸਭ ਨੂੰ ਪਤਾ ਲੱਗ ਗਿਆ ਕਿ ਮਾਮਲਾ ਫਿੱਟ ਹੋ ਗਿਆ। ਤਾਂ ਹੁਣ ਇਹਨੂੰ ਫੜ ਕੇ ਲੈ ਆਂਦਾ। ਜਦੋਂ PC ਕੀਤੀ ਉਹਨਾਂ ਨੇ 2-3 ਚੀਜ਼ਾਂ ਸਾਫ਼ ਕੀਤੀਆਂ ਕਿ ਇਹਦੇ ਕੋਲੋਂ ਰਿਕਵਰੀ ਹੋਈ ਆ, ਕੁਛ ਵੈਪਨ ਫੜੇ ਗਏ ਨੇ, ਕੁਛ ਹੈਂਡ ਗ੍ਰਨੇਡ ਫੜੇ ਗਏ ਨੇ। ਉਹ ਤਾਂ ਵੈਸੇ ਪੁਲਿਸ ਨੇ ਪਾ ਦੇਣੇ ਹੁੰਦੇ, ਤੁਹਾਨੂੰ ਪਤਾ ਹੈ ਕਹਾਣੀ ਤਗੜੀ ਬਣਾਉਣੀ ਹੁੰਦੀ ਆ। ਤਾਂ ਹੁਣ ਕਿਵੇਂ ਇਹਨੂੰ ਭਜਾਇਆ ਸੀਗਾ, ਕਿੱਦਾਂ ਇਹ ਭੱਜਿਆ ਸੀਗਾ, ਉਹ ਸਾਰੀ ਕਹਾਣੀ ਸਾਫ਼ ਹੋਏਗੀ। ਕਿਉਂਕਿ ਜਿਹੜੀ ਇਹਦੀ ਉਹ ਫੜੀ ਸੀਗੀ ਵਿਲਨ, ਜੋ ਇਹਦੀ ਮਸ਼ੂਕਾ, ਉਹਨੇ ਤਾਂ ਮੈਨੂੰ ਲੱਗਦਾ ਕਿ ਪੁਲਿਸ ਨੂੰ ਕੋਈ ਡਾਲ ਨਹੀਂ ਦਿੱਤੀ, ਕਿਉਂਕਿ ਪੁਲਿਸ ਉਹਨੂੰ ਫੜ ਕੇ ਕਹੀ ਜਾਂਦੀ ਸੀ ਉਹ ਤੇ ਅਫਰੀਕਾ ਟੱਪ ਗਿਆ ਜੀ, ਵਾਇਆ ਮੌਰੀਸ਼ਸ ਗਿਆ। ਸਾਡੇ ਵਾਲੇ ਇੱਧਰਲੇ ਜਿਹੜੇ ਆ ਪੱਤਰਕਾਰ ਉਹ ਕੁਝ ਕਦਮ ਹੋਰ ਅੱਗੇ ਕਹਿੰਦੇ ਨਹੀਂ ਜੀ ਪਹਿਲਾਂ ਲਹਿਰਾ ਗਾਗਾ ਗਿਆ ਸੀ, ਲਹਿਰੇ ਤੋਂ ਉਹਨੇ ਕੁਝ ਰਕਮ ਫੜੀ ਆ। ਮੈਂ ਕਿਹਾ ਉੱਥੇ ਆੜਤ ਜੋ ਕੀਤੀ ਸੀ ਨਾ, ਤੋਰੀਆ ਸੁੱਟਦਾ ਸੀਗਾ ਤੇ ਆੜਤੀਏ ਨੂੰ ਉਠਾ ਕੇ ਪੁੱਛਿਆ ਹੋਣਾ ਕਿਸੇ ਚ ਕੋਈ ਪਿਆ 10 ਲੱਖ ਰੁਪਏ ਘਰੇ ਐਮਰਜੈਂਸੀ ਪੈ ਗਈ ਆ। ਤਾਂ ਕਮਾਲ ਹੋ ਗਈ ਆ। ਲਹਿਰੇ ਤੋਂ ਆਖੇ 10 ਲੱਖ ਰੁਪਈਆ ਫੜ ਕੇ ਉਹ ਪਹਿਲਾਂ ਹਰਿਆਣੇ ਨੂੰ ਗਿਆ, ਹਰਿਆਣੇ ਤੋਂ ਕੱਟ ਮਾਰਿਆ ਰਾਜਸਥਾਨ ਤੋਂ ਕੱਟ ਮਾਰਿਆ ਗੁਜਰਾਤ ਤੋਂ ਮਹਾਰਾਸ਼ਟਰ, ਬੰਬੇ ਤੇ ਮੌਰੀਸ਼ਸ। ਹੱਦ ਹੋ ਗਈ ਹੈ, ਜਿਵੇਂ ਇਹਨਾਂ ਨੇ ਗੱਡੀ ਦੀ ਡਰਾਈਵਿੰਗ ਕੀਤੀ ਹੁੰਦੀ ਆ। ਕਮਾਲ ਹੋ ਗਈ ਹੈ। ਤਾਂ ਖੈਰ ਉਹੀ ਹੁਣ ਮੀਡੀਆ ਬੇਸ਼ਰਮੀ ਦੇ ਨਾਲ ਕਹੇਗਾ ਨਹੀਂ ਜੀ ਏਦਾਂ ਨਹੀਂ ਏਦਾਂ ਹੋਇਆ, ਨਹੀਂ ਜੀ ਏਦਾਂ ਨਹੀਂ ਏਦਾਂ ਹੋਇਆ। ਪਰ ਅਸਲ ਗੱਲ ਜਿਹੜੀ ਹੈ ਉਹ ਇੱਥੇ ਹੀ ਆ ਕੇ ਮੁੱਕਦੀ ਹੈ, ਇੱਥੇ ਆ ਕੇ ਟੁੱਕਦੀ ਹੈ ਕਿ ਬਈ ਭੱਜਿਆ ਕਿਵੇਂ ਉਹ, ਕੀ ਉਸਨੇ ਵਾਕਿਆ ਬ੍ਰੇਨ ਵਾਸ਼ ਕਰ ਦਿੱਤਾ ਉਸ ਬੇਵਕੂਫ ਥਾਣੇਦਾਰ ਦਾ ਜੀ, ਜਿਹੜਾ ਕਿ ਫਿਰ ਉਹ ਥਾਣੇਦਾਰੀ ਦੀ ਕਾਬਿਲ ਹੈ ਹੀ ਨਹੀਂ ਹੈ, ਤੇ ਜਾਂ ਫਿਰ ਉਸ ਬੰਦੇ ਨੂੰ ਇੰਨਾ ਪੈਸਾ ਸੁੱਟਿਆ ਗਿਆ। ਹੁਣ ਗੱਲ ਇਹ ਆ ਕਿ ਪੰਜਾਬ ਪੁਲਿਸ ਜੇ ਹਾਲੇ ਵੀ ਕੁਝ ਲੁਕਾਉਣਾ ਚਾਹੇ
ਮਤਲਬ ਕਿ ਕੋਈ ਵੱਡਾ ਅਧਿਕਾਰੀ ਜੇ ਸ਼ਾਮਲ ਹੈ ਇਸ ਗੇਮ ਦੇ ਵਿੱਚ, ਉਹਨੂੰ ਲੁਕਾਉਣਾ ਚਾਹੇ, ਜਾਂ ਆਪਣਾ ਪੁਲਿਸ ਫੋਰਸ ਦਾ ਉਹ ਕਵੇ ਕਿ ਮੋਰਲ ਉਹਦਾ ਡੀਮੋਰਲਾਈਜ਼ ਨਹੀਂ ਕਰਨਾ ਸੀ, ਉਹ ਮੋਰਲ ਜਿਹੜਾ ਡਾਊਨ ਨਹੀਂ ਕਰਨਾ, ਤਾਂ ਇਹ ਬੜੀ ਘਟੀਆ ਗੱਲ ਹੋਏਗੀ। ਤਾਂ ਹੁਣ ਇੱਕ ਵਾਰੀ ਇਹਨਾਂ ਨੂੰ ਖਲਾਰਾ ਪਾ ਲੈਣਾ ਚਾਹੀਦਾ ਹੈ ਕਿ ਆਖਰਕਾਰ ਇਹਨਾਂ ਦੀ ਗਾਂਢੀ ਸਾਂਢੀ ਕਿੱਦਾਂ ਪਈ, ਕਿਉਂ ਭੱਜਿਆ, ਕਾਤੋਂ ਭਜਾਇਆ ਗਿਆ। ਜੇ ਉਹ ਮਤਲਬ ਕਿ ਲਾਲਚ ਚ ਆਇਆ, ਚਾਹੇ ਕਿਸੇ ਵੀ ਕਿਸਮ ਦੀ ਰਿਕਵਰੀ ਦੀ ਉਹਨੂੰ ਲਾਲਸਾ ਹੋ ਗਈ, ਜਾਂ ਉਹਨੇ ਕੋਈ ਚੰਦ ਪੈਸੇ ਲਏ ਆ, ਉਹ ਸਾਰਾ ਕੁਝ ਕਿਵੇਂ, ਫਿਰ ਸਾਰਾ ਕੁਝ ਵੇਖਣਾ ਚਾਹੀਦਾ ਹੈ ਕਿ ਇਹਨਾਂ ਦੇ ਕੋਲੋਂ ਜਿਹੜੇ ਫੋਨ ਫੜੇ ਗਏ ਸਨ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਜਿਹੜੀ ਜੇਲ੍ਹ ਬਣੀ ਆ, ਉਹਦੇ ਵਿੱਚ ਕਿਵੇਂ ਪਹੁੰਚਾਏ ਸੀ। ਅੱਜ ਤੱਕ ਇੱਕ ਵਜ਼ਾਰਤ ਬਣੀ ਹੋਈ ਹੈ ਕਿ ਪ੍ਰਿਯਵਰਤ ਫੌਜੀ ਹੋਰਾਂ ਦੇ ਕੋਲੋਂ ਉੱਥੇ ਜਿਹੜੇ ਮੋਬਾਈਲ ਬਰਾਮਦ ਹੋਏ ਸੀ ਉਹ ਕਿਨ ਘੱਲੇ ਆ। ਤੇ ਇਹ ਬੜੇ ਵੱਡੇ ਸਵਾਲ ਹੈ। ਜੇ ਪੰਜਾਬ ਪੁਲਿਸ ਚਾਹੇ ਤੇ ਪੁੱਛੇ, ਪਰ ਜੇ ਇਹਨਾਂ ਦੇ ਦਿਲ ਦੇ ਵਿੱਚ ਪਾਪ ਹੋਇਆ, ਜਾਂ ਕਹਿ ਲਓ ਕਿ ਇੱਕ ਵਾਰੀ ਫੇਰ ਇਹਨਾਂ ਨੇ ਉਹੀ ਨੀਤੀ ਕਰ ਲਈ ਕਿ ਨਹੀਂ ਨਹੀਂ ਜੀ ਪੁਲਿਸ ਫੋਰਸ ਬਦਨਾਮ ਹੋਏਗੀ, ਉਹਨਾਂ ਦਾ ਹੌਸਲਾ ਡਿੱਗੇਗਾ, ਮਨੋਬਲ ਡਿੱਗੇਗਾ, ਤਾਂ ਇਹ ਗੱਲ ਬੜੀ ਖਤਰਨਾਕ ਹੋਏਗੀ। ਗਾਂ ਵੀ ਫਿਰ ਇਸ ਤਰ੍ਹਾਂ ਦੇ ਵਾਕਿਆਤ ਜਿਹੜੇ ਆ ਉਹ ਪੇਸ਼ ਆਉਂਦੇ ਰਹਿਣਗੇ। ਸੋ ਸਭ ਤੋਂ ਵੱਡਾ ਸਵਾਲ ਇਹ ਹੋਆ ਕਿ ਕੀ ਇਹਨਾਂ ਸਾਰੇ ਜਿਹੜੇ ਤਮਾਮ ਪਹਿਲੂ ਸਾਡੇ ਸਾਹਮਣੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੂੰਹ ਅੱਡੀ ਖਲੋਤੇ ਆ, ਕਿ ਉਹਨਾਂ ਤਮਾਮ ਪਹਿਲੂਆਂ ਤੇ ਇਹ ਕੰਮ ਕਰਦਿਆਂ ਇਹ ਜਵਾਬ ਲੱਭ ਲੈਣਗੇ, ਸਾਰੀਆਂ ਕੜੀਆਂ ਜੋੜ ਲੈਣਗੇ। ਇਹ ਹੁਣ ਪੰਜਾਬ ਪੁਲਿਸ ਤੇ ਨਿਰਭਰ ਕਰਦਾ ਹੈ। ਜੇ ਹੁਣ ਵੀ ਇਹਨਾਂ ਨੇ ਸਹੀ ਢੰਗ ਨਾਲ, ਪ੍ਰੋਫੈਸ਼ਨਲ ਢੰਗ ਦੇ ਨਾਲ ਇਸ ਮਾਮਲੇ 'ਚ ਇੰਟਰੋਗੇਸ਼ਨ ਨਾ ਕੀਤੀ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਕਈ ਸਾਲਾਂ ਤੱਕ ਪੰਜਾਬ ਪੁਲਿਸ ਇਹਦਾ ਖਮਿਆਜ਼ਾ ਭੁਗਤੇਗੀ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੁਝ ਵੱਡਾ ਕਰਨ ਦੀ। ਵੈਸੇ ਬੰਦੇ ਦੀ ਕੋਸ਼ਿਸ਼ ਰਹਿੰਦੀ, ਜਦੋਂ ਬੱਚਾ ਹੁੰਦਾ ਕਹਿੰਦਾ ਮੋਬਾਈਲ ਵੱਡਾ ਲੈਣਾ, ਜਦੋਂ ਬੰਦਾ ਵੱਡਾ ਹੋ ਜਾਂਦਾ ਕਹਿੰਦਾ ਘਰ ਵੱਡਾ ਲੈਣਾ, ਫਿਰ ਕਹਿੰਦਾ ਗੱਡੀ ਵੱਡੀ ਲੈਣੀ ਹੈ। ਸਰਕਾਰ ਲੈਣ ਲੱਗੀ ਹੈ ਵੱਡਾ ਜਹਾਜ਼ ਤੇ ਵਿਰੋਧੀ ਗਰਮ ਹੋਏ ਫਿਰਦੇ ਜੀ। ਹਾਂਜੀ ਦੇਖੋ, ਉਹ ਗੱਲ ਕੀ ਹੈ ਕਿ ਵੱਡਾ ਜਹਾਜ਼ ਤਾਂ ਇਹਨਾਂ ਨੇ ਲੈਣਾ ਹੈ ਨਾ, ਪਰ ਥੋੜਾ ਇਹ ਹੈ ਕਿ ਸੁਪਨੇ ਵੇਖਣ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੈ, ਸੁਪਨਿਆਂ ਦੇਖਣਾ ਕੋਈ ਗੁਨਾਹ ਨਹੀਂ ਹੈ। ਪਰ ਸਰਕਾਰ ਜਿਹੜੀ ਹੈ ਉਹ ਜਦੋਂ ਹੱਦੋਂ ਜ਼ਿਆਦਾ ਸੁਪਨੇ ਦੇਖਣੇ ਸਟਾਰਟ ਕਰ ਦੇਗੀ ਤਾਂ ਫਿਰ ਔਖਾ ਹੋ ਜਾਏਗਾ। ਲੋਕ ਸੁਪਨੇ ਦੇਖਣ, ਉਹ ਸੁਪਨੇ ਇਹੋ ਜਿਹੇ ਆਪਣੇ ਪਾਲਣ ਲੱਗ ਪੈਣ, ਸ਼ੌਂਕ ਪਾਲਣ ਲੱਗ ਪੈਣ, ਤਾਂ ਫਿਰ ਮੁਸ਼ਕਲ ਹੋਏਗੀ ਥੋੜੀ ਜਿਹੀ। ਉਹ ਇੰਡੀਵਿਜੂਅਲੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਗੱਲ ਨਹੀਂ ਹੈ, ਜੇ ਤੁਹਾਡੇ ਕੋਲ ਸਕੂਟਰ ਹੈ ਤਾਂ ਕਿਉਂ ਨਾ ਸੁਪਨਾ ਦੇਖੋਗੇ ਕਿ ਅਸੀਂ ਵੱਡੀ ਗੱਡੀ ਲੈਣੀ ਹੈ। ਬਿਲਕੁਲ, ਤਾਂ ਵੱਡੀ ਗੱਡੀ, ਇਹ ਸੁਪਨੇ ਪੂਰੇ ਹੀ ਏਦਾਂ ਹੁੰਦੇ ਆ, ਇਹ ਤਾਂ ਗੋਲ ਸੈੱਟ ਕਰਨੇ ਪੈਂਦੇ ਆ ਤਾਂ ਹੀ ਆਉਂਦੀ ਹੈ ਗੱਡੀ। ਜੇ ਇੱਕ ਲੈ ਕੇ ਤੁਸੀਂ ਮਰੂਤੀ ਤੇ ਉਹਦੇ ਤੇ ਖੁਸ਼ ਹੋਈ ਚੱਲੋ ਕਿ ਲੈ ਲਈ ਹੈ ਗੱਡੀ, ਮਰੂਤੀ ਤਾਂ ਬਦਲ ਦਿਓ, ਉਹਦੀ ਤਸਵੀਰ ਬਦਲ ਦਿਓ, ਲਾ ਲਓ ਡੈਸਕਟਾਪ ਤੇ ਕੋਈ ਹੋਰ, ਇੱਕ ਦਿਨ ਉਹ ਬਸ ਹਾਸਲ ਕਰੋਗੇ ਤੁਸੀਂ। ਤਾਂ ਖੈਰ ਗੱਲ ਇਹ ਆ ਕਿ ਬਈ ਹੁਣ ਸਰਕਾਰ ਵੱਡਾ ਜਹਾਜ਼ ਭਾਲਦੀ ਹੈ। 에ਅਰਕ੍ਰਾਫਟ ਕਹਿੰਦੇ ਕਿ ਹਾਇਰ ਕਰਨ ਆਇਆ ਸੀ, ਕਿਉਂਕਿ 에ਅਰਕ੍ਰਾਫਟ ਜਿਹੜਾ ਉਹ 8 ਤੋਂ 10 ਸੀਟਡ ਚਾਹੀਦਾ। ਇਸ ਕਰਕੇ ਲੋਕ ਜਿਹੜੇ ਮਜ਼ਾਕ ਵੀ ਡਰ ਰਹੇ ਕਿ ਹਾਂ ਇਹ ਤਾਂ ਚਾਹੀਦਾ ਹੀ ਆ, ਕਿਉਂਕਿ ਹੁਣ ਸੁੱਖ ਨਾਲ ਟੱਬਰ ਵੀ ਵੱਡਾ ਹੋ ਗਿਆ ਨਾ, ਸੀਐਮ ਸਾਹਿਬ ਦੁਬਾਰਾ ਵਿਆਹੇ ਗਏ ਨੇ ਤੇ ਕਰਦੇ ਆ ਨਾਲ, ਹੁਣ ਭੈਣ ਜੀ ਵੀ ਨੇ, ਮਾਤਾ ਜੀ ਨੇ, ਥੋੜੀ ਸੀਟਾਂ ਤੇ ਵਧਾਉਣ ਦੀ ਜ਼ਰੂਰਤ ਹੈ। ਹੁਣ ਇਹ ਤਾਂ ਹੈ ਨਹੀਂਗਾ ਕਿ ਟਰੈਕਟਰ ਦੇ ਪਿੱਛੇ ਟਰਾਲੀ ਪਾ ਲਓਗੇ, ਟਰਾਲੀ ਦੇ ਪਿੱਛੇ ਡਬਲ ਟਰਾਲੀ ਕਰ ਲਓਗੇ। ਅੱਜ ਕੱਲ ਤੇ 3-3 ਟਰਾਲੀਆਂ ਪਾ ਲੈਂਦੇ ਜੀ, ਮੁੱਖ ਮੰਤਰੀ ਜੋ ਠਹਿਰੇ। ਫਿਰ ਓਦਾਂ ਬਈ ਗਾਂ ਜਿਵੇਂ ਆਪਣੇ ਘਰਾਂ ਦੇ ਵਿੱਚ ਪ੍ਰਾਹੁਣੇ ਵੀ ਆ ਜਾਂਦੇ, ਆਪਾਂ ਤਾਂ ਮੰਜੇ ਕੋਈ 2-4 ਐਕਸਟਰਾ ਹੀ ਰੱਖਦੇ, ਨਹੀਂ ਤੇ ਗਵਾਂਢੀਆਂ ਤੋਂ ਮੰਗਣੇ ਪੈਂਦੇ ਆ ਕਿ ਇੰਨੇ ਜੀ ਆ, ਇੰਨੇ ਮੰਜੇ ਤੇ ਹੈਗੇ ਆ, ਇੰਨੇ ਬੰਦੇ, ਇੰਨੇ ਜੀ, ਇੰਨੀਆਂ ਕੁਰਸੀਆਂ ਤੇ ਹੈਗੀਆਂ, ਕੁਝ ਐਕਸਟਰਾ ਕਿ ਬਾਹਰੋਂ ਵੀ ਆ ਜਾਂਦਾ ਨਾ, ਕੋਈ ਪ੍ਰਾਹੁਣਾ ਆ ਜਾਂਦਾ ਆ, ਕੋਈ ਗੈਸਟ ਆ ਜਾਂਦਾ ਹੈ। ਤਾਂ ਹੁਣ ਦਿੱਲੀੋਂ ਗੈਸਟ ਤੇ ਜਾਂਦੇ ਹੀ ਨਹੀਂ ਗਏ, ਅਤਿਥੀ ਤੁਮ ਕਬ ਜਾਓਗੇ, ਇੱਥੇ ਤਾਂ ਪੁੱਛਿਆ ਜਾਂਦਾ ਕਿ ਕਦੋਂ ਜਾਓਗੇ। ਤਾਂ ਬਈ ਇਹਨਾਂ ਨੇ ਹੁਣ ਕੋਟੇਸ਼ਨਾਂ ਮੰਗੀਆਂ ਨੇ ਕਿ ਦਸਾਲਟ ਬਿਜ਼ਨਸ 에ਅਰਕ੍ਰਾਫਟ ਹੈ ਜਿਹੜਾ, ਕਿ ਬਈ ਇਹਦਾ ਸਾਨੂੰ ਚਾਹੀਦਾ ਜਿਹੜਾ ਫਾਲਕਨ 2000, ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਕਿਹਾ ਕਿ ਉਹ 에ਅਰਕ੍ਰਾਫਟ ਚਾਹੀਦਾ। ਕੌਣ ਸਾਨੂੰ ਮੁਹੱਈਆ ਕਰਵਾਏਗਾ? 1 ਸਾਲ ਵਾਸਤੇ ਤਕਰੀਬਨ ਇਹਨਾਂ ਨੇ ਕਿਹਾ ਕਿ ਹਾਇਰ ਕਰਨਾ ਆ ਆਪਾਂ। ਖੈਰ ਸਾਡੇ ਇੱਥੇ ਸਰਕਾਰ ਦੇ ਕੋਲ ਇੱਕ ਤੇ ਜਹਾਜ਼ ਉੱਡਦਾ ਹੀ ਪਿਆ, ਤੁਹਾਨੂੰ ਪਤਾ ਵੈਸੇ ਹਰਿਆਣੇ ਵਾਲਾ ਵੀ ਰੌਲਾ ਪੈ ਗਿਆ ਸੀਗਾ, ਬੜੀ ਬੇਸ਼ਰਮੀ ਦੇ ਨਾਲ ਇਹਨਾਂ ਨੇ ਜਵਾਬ ਦਿੱਤਾ ਸੀਗਾ ਕਿ ਨਹੀਂ ਜੀ ਇਸ ਸਮਝੌਤੇ ਦੇ ਤਹਿਤ RTI ਦਾ ਜਵਾਬ ਆਇਆ ਸੀਗਾ ਕਿ ਨਹੀਂ ਹਜ਼ੂਰ ਐਸਾ ਕੋਈ ਸਮਝੌਤਾ ਹੈ ਹੀ ਨਹੀਂ ਹੈ। ਅੱਜ ਵੀ ਅਸੀਂ ਸਵੇਰ ਤੋਂ ਜੋ ਹੈਗੇ ਆ ਡਾਇਰੈਕਟਰ ਸਾਹਿਬਾਂ ਜੀ, ਸੋਨਾਲੀ ਗਿਰੀ ਜੀ ਜੋ ਪੰਜਾਬ ਐਵੀਏਸ਼ਨ ਦੇ ਮਤਲਬ ਕਿ ਡਾਇਰੈਕਟਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਲਗਾਤਾਰ ਰਾਬਤਾ ਕੀਤਾ ਤਾਂ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ, ਕਿਉਂਕਿ ਕੁਝ ਸਵਾਲਾਤ ਸਨ ਜੀ ਕਿ ਭਾਈ ਕੀ ਜ਼ਰੂਰਤ ਪੈ ਗਈ। ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੀਡੀਆ ਦੇ ਵਿੱਚ ਇਹ ਗੱਲ ਲੀਕ ਹੋ ਚੁੱਕੀ ਹੈ
ਤਾਂ ਹੁਣ ਜਵਾਬ ਦੇਣਾ ਖਾਸਾ ਔਖਾ ਹੈ। ਹਾਲਾਂਕਿ ਵਿਰੋਧੀ ਤਾਂ ਬਈ ਹੁਣ ਸਵਾਲ ਚੁੱਕਦੇ ਹੀ ਆ, ਬਾਦਲ ਸਾਹਿਬ ਕੇ ਵੀ ਜਿਹੜੇ ਹੈਗੇ ਨੇ ਸਾਥੀ, ਉਹ ਵੀ ਕਹੀ ਜਾਂਦੇ ਜਿਨ੍ਹਾਂ ਨੇ ਖੁਦ 158 ਕਰੋੜ ਦੇ ਝੂਟੇ ਲਏ ਸੀਗੇ। ਜੀ ਇਹ ਮੈਂ ਨਹੀਂ ਕਹਿ ਰਹੇ, ਕਾਗਜ਼ਾਤ ਬੋਲਦੇ, ਮੈਂ ਕੀ ਕਰਾਂ, ਬਿਲਕੁਲ ਬੋਲਣਾ ਪਵੇਗਾ। ਤੇ ਗੱਲ ਇਹ ਆ ਕਿ ਇਹ ਉਹ ਲੋਕ ਬੋਲ ਰਹੇ ਨੇ ਜਿਨ੍ਹਾਂ ਦੇ ਨਾਲ 51 52 52 ਗੱਡੀਆਂ ਚੱਲਦੀਆਂ ਸਨ, ਕਰੋੜਾਂ ਦਾ ਡੀਜ਼ਲ, ਕਰੋੜਾਂ ਦਾ ਪੈਟਰੋਲ ਕੁਝ ਦਿਨਾਂ ਦੇ ਵਿੱਚ। ਪਰ ਇਹ ਉਹ ਲੋਕ ਸੀਗੇ ਜਿਹੜੇ ਇਦਾਂ ਦੀ ਨਿੰਦਿਆ ਨਖੇਦੀ ਕਰਦੇ ਸਨ ਕਿ ਨਹੀਂ 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 ਨਹੀਂ, ਇਹ ਨਹੀਂ ਹੋਣਾ ਚਾਹੀਦਾ, ਏਦਾਂ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਤਾਂ ਕਿਹਾ ਸੀਗਾ ਕਿ ਅਸੀਂ RTI ਪਾਈ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹ ਖੁੱਲ ਕੇ ਗੱਲ ਨਹੀਂ ਦੱਸਦੇ ਬਾਦਲ ਕੇ, ਕਿਉਂਕਿ ਇਹਨਾਂ ਨੇ ਹਵਾਈ ਜਹਾਜ਼ ਨੂੰ ਬਣਾ ਛੱਡਿਆ, ਇਹਨਾਂ ਨੇ ਤਾਂ ਯੱਕਾ ਇਹ ਲੈ ਜਾਂਦੇ ਨੇ, ਕਦੇ ਬਈ ਇੱਧਰ ਬਾਲਾਸਰ ਨੂੰ, ਕਦੇ ਲੈ ਜਾਂਦੇ ਆ ਕਿਸੇ ਬਾਬੇ ਦੇ ਡੇਰੇ 'ਚ, ਹੈਲੀਕਾਪਟਰ ਤਾਂ ਇਹਨਾਂ ਨੇ ਬਣਾ ਰੱਖਿਆ ਖੇਡ। ਤੋ ਅੱਜ ਇਹਨਾਂ ਨੇ 에ਅਰਕ੍ਰਾਫਟ ਜਿਹੜਾ ਹੈ ਉਹ ਹਾਇਰ ਕਰਕੇ ਜੋ ਇਹਨਾਂ ਨੇ ਫੈਸਲਾ ਲਿਆ ਆਪਣਾ, ਤਾਂ ਉਹਦੇ ਕਰਕੇ ਥੋੜਾ ਬੈਕਫੁੱਟ ਤੇ ਨੇ। ਉਹਦਾ ਇਹ ਕਹਿੰਦੇ ਆ ਕਿ ਮੈਂ ਸੁਣ ਰਿਹਾ ਸੀਗਾ ਜਿਹੜੇ ਹੈਗੇ ਨੇ ਜਲਾਲਾਬਾਦ ਵਾਲੇ MLA ਸਾਹਿਬ, ਉਹ ਕਹਿੰਦੇ ਆਮ ਘਰ ਦਾ ਬੰਦਾ ਜੇ ਚੜੇਗਾ ਜਹਾਜ਼ ਤੇ ਕੀ ਮਾੜਾ, ਤੇ ਜਹਾਜ਼ ਤਾਂ ਆਲਰੇਡੀ ਹੈਗਾ ਸਾਡੇ ਕੋਲੇ, ਅਸੀਂ ਕਦੋਂ ਕਹਿੰਦੇ ਜਹਾਜ਼ ਤੇ ਸਾਡਾ ਹਿਮਾਚਲ 'ਚ ਵੀ ਚਲੇ ਜਾਂਦਾ, ਜਹਾਜ਼ ਤੇ ਉਡਾ ਕੇ ਕਈ ਵਾਰ ਗੁਜਰਾਤ ਵੀ ਲੈ ਜਾਂਦੇ ਆ। ਬਈ ਜ਼ਰੂਰਤ ਇਸ ਗੱਲ ਦੀ ਹੈ ਕਿ ਜਿੱਥੇ ਲੋੜ ਪੂਰੀ ਹੁੰਦੀ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਭਗਵੰਤ ਮਾਨ ਹੈ ਜਿਹੜਾ ਘੜੂਕੇ ਤੇ ਚੜਿਆ ਫਿਰੇ, ਅਸੀਂ ਕਹਿੰਦੇ ਕਿ ਵਧੀਆ ਰੱਖੋ, ਗੱਡੀਆਂ ਰੱਖੋ, ਜਹਾਜ਼ ਰੱਖੋ, ਜਿੰਨੀ ਕੋਈ ਜ਼ਰੂਰਤ ਹੈਗੀ ਹੈ ਚਲਾਓ। ਹੁਣ ਇਹ ਚੀਜ਼ਾਂ ਜਿੱਥੇ ਸਰ ਸਕਦਾ ਬਈ ਹੁਣ ਉਹ ਤਾਂ ਜਾਂ ਤਾਂ ਜਵਾਬ ਦਿਓ ਨਾ ਕਿ ਕਿਉਂ ਨਹੀਂ ਸਰ ਰਿਹਾ ਤੁਹਾਡਾ, ਤੁਸੀਂ ਤੇ ਪੰਜਾਬ 'ਚ ਜਹਾਜ਼ ਇਸਤੇਮਾਲ ਹੀ ਨਹੀਂ ਕਰਨਾ, ਕਿ ਬਾਹਰਲੇ ਗੇੜੇ ਹੀ ਤੁਹਾਡੇ ਇੰਨੇ ਜ਼ਿਆਦਾ ਉਲੀਕੇ ਹੋਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ 에ਅਰਕ੍ਰਾਫਟ ਦੀ ਵੀ ਜ਼ਰੂਰਤ ਪੈ ਗਈ ਆ। ਜੀ ਹਾਂਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧ ਕੇ ਮਿੰਟੂ ਜੀ ਤੇ ਗੱਲ ਕਰੀਏ ਧਰਨੇ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਜੀ। ਦੇਖੋ ਇਹ ਹੈਗਾ ਉਹ ਜੀਰਾ ਦੇ ਲਾਗੇ ਜਿਹੜਾ ਧਰਨਾ ਲੱਗਿਆ ਹੋਇਆ ਜੀ, ਇੱਕ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਵਾਸਤੇ ਜਦੋਂ ਜਦ ਕਰ ਰਹੇ ਨੇ ਖਾਸੇ ਪਿੰਡ, ਉੱਥੇ ਬੁੱਧੀਜੀਵੀ ਵੀ ਜਾਂਦੇ ਨੇ, ਮਤਲਬ ਕਿ ਉੱਥੇ ਤੁਹਾਨੂੰ ਪਤਾ ਤਕਰੀਰਾਂ ਵੀ ਹੁੰਦੀਆਂ ਨੇ, ਰੌਲਾ ਰੱਪਾ ਖਾਸੇ ਚਿਰ ਦਾ ਚੱਲਦਾ ਪਿਆ। ਤਾਂ ਇਹ ਮਾਮਲਾ ਹਾਈ ਕੋਰਟ ਚਲੇ ਗਿਆ ਸੀ, ਹਾਈ ਕੋਰਟ ਦੇ ਵਿੱਚ ਉਹ ਕੰਪਨੀ ਚਲੇ ਗਈ ਸੀਗੀ, ਤਾਂ ਇਹਨਾਂ ਨੂੰ ਫਟਕਾਰ ਲਾਈ ਗਈ ਆ ਕਾਫੀ ਜ਼ਿਆਦਾ, ਔਰ ਨਾਲ ਕਿਹਾ ਗਿਆ ਕਿ 5 ਕਰੋੜ ਰੁਪਈਆ ਜਮ੍ਹਾਂ ਕਰਵਾਓ ਪਹਿਲਾਂ ਤੇ, ਸਰਕਾਰ ਨੂੰ ਕਿਹਾ ਗਿਆ। ਕਿਉਂਕਿ ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਉਸ ਕੰਪਨੀ ਨੇ ਜਾ ਕੇ ਕੁਝ ਆਪਣੇ ਜਿਹੜੇ ਘਾਟੇ ਪੈ ਰਹੇ ਆ ਉਹਨਾਂ ਦਾ ਜ਼ਿਕਰ ਕੀਤਾ। ਇੱਕ ਤੇ ਇਹ ਆ ਕਿ ਦੇਖੋ ਇਸ ਯੂਨਿਟ ਨੂੰ ਲਾਉਣ ਲਈ ਸਾਡਾ 300 ਕਰੋੜ ਰੁਪਈਆ ਇਨਵੈਸਟ ਹੋਇਆ ਹੈ, 300 ਕਰੋੜ ਰੁਪਈਆ। ਫਿਰ ਅਸੀਂ ਫੈਕਟਰੀ ਨੂੰ ਚਲਾਉਣ ਵਾਸਤੇ ਸਟਾਫ ਨੂੰ ਜੋ ਵੀ ਤਨਖਾਹਾਂ ਭੱਤੇ ਦਿੰਦੇ ਆ, ਉਹ ਸਾਡਾ ਤਕਰੀਬਨ 1.5 ਕਰੋੜ ਦਾ ਖਰਚਾ, ਤੇ 2 ਕਰੋੜ ਰੁਪਇਆ ਸਾਡਾ ਪਰ ਮੰਥ ਦਾ ਕਹਿ ਲਓ ਕਿ ਕਿਸ਼ਤ ਦਾ ਖਰਚਾ ਹੈਗਾ ਜੀ। ਤੇ ਅਸੀਂ ਕਿੱਧਰ ਨੂੰ ਜਾਈਏ? ਉਹ ਕਹਿੰਦੇ ਕਿ ਹੁਣ ਤੱਕ ਸਾਡਾ ਤਕਰੀਬਨ 14 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ, ਤੁਸੀਂ ਦੱਸੋ ਵੀ ਹੁਣ ਕੀ ਕਰੀਏ। ਤਾਂ ਕਿਉਂਕਿ ਪਿਛਲੀ ਸੁਣਵਾਈ ਤੇ ਹਾਈ ਕੋਰਟ ਨੇ ਹੁਕਮ ਦਿੱਤਾ ਸੀਗਾ ਕਿ ਇਸ ਧਰਨੇ ਦਾ ਹੱਲ ਕੀਤਾ ਜਾਵੇ, ਮਤਲਬ ਕਿ ਜਿਹੜਾ ਪ੍ਰੋਟੈਸਟ ਦਾ ਇੱਕ ਰਾਈਟ ਹੈ, ਰਾਈਟ ਟੂ ਪ੍ਰੋਟੈਸਟ ਹੈ ਜਿਹੜਾ, ਉਹ ਵੀ ਤੁਸੀਂ ਪ੍ਰੋਟੈਕਟ ਕਰੋ, ਪਰ ਇਸ ਫੈਕਟਰੀ ਦੀ ਜਿਹੜੀ ਆਵਾਜਾਈ ਆ ਉਹ ਨਹੀਂ ਤੁਸੀਂ ਰੋਕ ਸਕਦੇ। ਤਾਂ ਵੈਸੇ ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਜੇ ਇੱਕ ਦਾ ਅਧਿਕਾਰ ਪ੍ਰੋਟੈਸਟ ਕਰਨਾ ਤਾਂ ਦੂਸਰੇ ਦਾ ਅਧਿਕਾਰ ਮਤਲਬ ਉਹ ਆਪਾਂ ਖੋ ਨਹੀਂ ਸਕਦੇ ਜੀ, ਤਾਂ ਉਹਦੇ ਆਧਾਰ ਤੇ ਕਾਨੂੰਨ ਚੱਲਦਾ ਹੈ। ਤਾਂ ਖੈਰ ਇਹ ਮਾਮਲਾ ਹੁਣ ਜਦੋਂ ਫਿਰ ਦੁਬਾਰਾ ਉੱਥੇ ਗਿਆ ਕਿ ਜੀ ਇਹਨਾਂ ਨੇ ਤਾਂ ਕੋਈ ਹੱਲ ਨਹੀਂ ਕੀਤਾ, ਤਾਂ ਫਿਰ ਕੋਰਟ ਨੇ ਕਿਹਾ ਕਿ ਉਹਨਾਂ ਕਿਹਾ ਕਿ ਤੁਸੀਂ ਸੱਜੇ ਹੱਥ ਦੇ ਨਾਲ 5 ਕਰੋੜ ਰੁਪਈਆ ਜਮ੍ਹਾਂ ਕਰਾਓ, ਤੁਹਾਡਾ ਤਾਂ ਇਹ ਹੁਣ ਕੰਮਕਾਰ ਹੀ ਏਦਾਂ ਦਾ ਬਣ ਗਿਆ। ਤਾਂ ਇਹਨਾਂ ਨੂੰ ਮਤਲਬ ਕਿ ਉਸ 5 ਕਰੋੜ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਮੁਆਵਜ਼ਾ ਦੇਣ ਕੰਪਨੀ ਵਾਲਿਆਂ, ਪਰ ਹੁਣ ਗੱਲ ਤੇ ਇਹ ਹੈ ਕਿ ਸਾਡਾ ਸਿਰ ਸਾਡੀਆਂ ਹੀ ਜੁੱਤੀਆਂ, ਸਾਡੀ ਧਰਤੀ ਤੇ ਉਹ ਫੈਕਟਰੀ ਆ, ਸਾਡੀ ਧਰਤੀ ਦਾ ਹੀ ਪਾਣੀ ਖਰਾਬ ਕਰ ਰਹੀ ਆ, ਸਾਡੀ ਧਰਤੀ ਦੇ ਲੋਕ ਹੀ ਉੱਥੇ ਜਾ ਕੇ ਤੇ ਬੈਠੇ ਨੇ, ਸਾਡਾ ਹੀ ਪੈਸਾ ਜਿਹੜਾ ਹੁਣ ਅਸੀਂ ਉਹਨਾਂ ਨੂੰ ਮੁਆਵਜ਼ੇ ਦੇ ਰੂਪ ਚ ਦੇਵਾਂਗੇ ਜੀ, ਤੇ ਘਾਟਾ ਕੌਣ ਖਾ ਰਿਹਾ ਵਾ? ਅਸੀਂ ਕਹਿ ਦਈਏ ਕਿ ਸਰਕਾਰ ਨੂੰ ਕਾਹਦਾ 5 ਕਰੋੜ ਦਾ ਪਿਆ, ਉਹਦੇ ਬੰਦੇ ਤੇ 500 ਕਰੋੜ ਪੈ ਜਾਵੇ, ਕਿਉਂਕਿ ਇਹਨਾਂ ਦਾ ਮਿੱਤਰ ਉਹ ਦਿੱਲੀ ਦੇ ਵਿੱਚ ਇਹਨਾਂ ਦਾ ਕਾਰੋਬਾਰੀ ਸਾਥੀ ਹੈ। ਕਾਰੋਬਾਰੀ ਸਾਥੀ ਤੋਂ ਭਾਵ ਕੀ ਹੈ ਕਿ ਸ਼ਰਾਬ ਦਾ ਜਿਹੜਾ ਕੰਮਕਾਰ ਸੀਗਾ ਉਹਦੇ ਵਿੱਚ ਉਹਨੇ ਜਾ ਕੇ ਉੱਥੇ ਬਹੁਤ ਵੱਡਾ ਹਿੱਸਾ ਲਿਆ ਵਾ। ਇਸ ਕਰਕੇ ਹੁਣ ਨਾਲੇ ਤਾਂ ਇਹ ਉਧਰ ਕਿਸਾਨਾਂ ਵੱਲ ਵੀ ਰੱਖਦੇ ਆ ਕਿ ਜੇ ਉਹਨਾਂ ਨੂੰ ਮੰਨ ਲਓ ਅਸੀਂ ਕੋਈ ਲਾਠੀ ਚਾਰਜ ਨਾਲ ਠਾਉਂਦੇ ਆ ਜਾਂ ਕੋਈ ਜ਼ੋਰ ਜ਼ਬਰਦਸਤੀ ਕਰਦੇ ਤਾਂ ਵੋਟਾਂ ਖਰਾਬ ਹੋਣਗੀਆਂ, ਤੇ ਜੇ ਉਹਦੀ ਫੈਕਟਰੀ ਬੰਦ ਕਰਵਾਉਣੇ ਤੇ ਤਾਂ ਫਸਦੇ ਆ। ਹਾਲਾਂਕਿ ਵਿੱਚੋਂ ਚਲੋ ਹੋਇਆ ਕਿ ਸੈਂਪਲਿੰਗ ਹੋਈ, NGT ਦੀ ਕੋਈ ਟੀਮ ਆਈ ਸੀਗੀ,
ਉਹਨਾਂ ਨੇ ਕਿਹਾ ਕਿ ਨਹੀਂ ਇਹ ਦਰੁਸਤ ਹੈ, ਸਾਰਾ ਕੁਝ ਠੀਕ ਠਾਕ ਆ। ਚਲੋ ਜੇ ਸਾਰਾ ਕੁਝ ਠੀਕ ਠਾਕ ਆ, ਜਿਵੇਂ ਉਹ ਤਸੱਲੀ ਕਹਿੰਦੇ ਆ ਕਿ ਸਾਡੀ ਇਸ ਪੱਖ ਤੋਂ ਤਸੱਲੀ ਹੋਣੀ ਚਾਹੀਦੀ ਆ, ਸਰਕਾਰ ਵਿੱਚ ਪੈ ਕੇ ਉਹਨਾਂ ਦੀ ਤਸੱਲੀ ਕਰਵਾ ਦੇਵੇ, ਕਿੱਡੀ ਕੁ ਵੱਡੀ ਗੱਲ ਆ ਜੀ। ਜੇ ਸਰਕਾਰ ਤੋਂ 4 ਪਿੰਡਾਂ ਦੀ ਤਸੱਲੀ ਨਹੀਂ ਹੁੰਦੀ ਤੇ ਫੇਰ ਤਾਂ ਭਾਈ ਸਾਰਾ ਮਤਲਬ ਕਿ ਇਹ ਜਿਹੜਾ ਕੁਛ ਆ ਤਾਂ ਬਹੁਤ ਮੰਦਭਾਗਾ ਹੋ ਜਾਏਗਾ। ਸੋ ਸਰਕਾਰ ਨੂੰ ਚਾਹੀਦਾ, ਸਰਕਾਰ ਦੀ ਉਹ ਆਪਣੇ ਲੋਕ ਨੇ, ਸਰਕਾਰ ਦੀ ਆਵਾਮ ਨੇ, ਤਾਂ ਭਾਈ ਤੁਸੀਂ ਇਧਰਲੇ ਪਾਸੇ ਧਿਆਨ ਦਿਓ। ਤੇ ਫੈਕਟਰੀ ਵੀ ਜ਼ਰੂਰੀ ਆ। ਦੇਖੋ ਜਿਹਨੇ 300 ਕਰੋੜ ਰੁਪਈਆ ਇਨਵੈਸਟ ਕੀਤਾ ਹੈ, ਆਪਾਂ ਇਹ ਨਹੀਂ ਕਵਾਂਗੇ ਕਿ ਭਾਈ ਚੱਕ ਲਾ ਤੂੰ ਆਪਣਾ, ਇਹ ਨਹੀਂ ਹੈਗਾ ਕਿ ਕੋਈ ਆ ਕੇ ਤੇ ਛਲੀਆਂ ਭੁੰਨਣ ਦਾ ਉੱਥੇ ਕੰਮ ਕਰ ਰਿਹਾ ਹੈ ਬੋਰੀ ਵਿਛਾ ਕੇ ਕਿ ਤੂੰ ਚੱਕ ਲਾ ਇੱਥੋਂ ਤੇ ਅੱਗੇ ਜਾ ਕੇ ਛਲੀਆਂ ਭੁੰਨ ਲਾ, ਏਦਾਂ ਨਹੀਂ ਹੁੰਦਾ। ਇਨਵੈਸਟਮੈਂਟ ਬਹੁਤ ਔਖੀ ਆਉਂਦੀ ਆ। ਹੁਣ ਦੇਖੋ ਨਾ ਕਿੰਨਾ ਜ਼ੋਰ ਲੱਗਿਆ ਪਿਆ ਸਰਕਾਰ ਦਾ ਕਿ ਇਨਵੈਸਟਮੈਂਟ ਲੈ ਕੇ ਆਈਏ ਅਸੀਂ, ਤਾਂ ਇਨਵੈਸਟਮੈਂਟ ਵੀ ਸਾਡੇ ਲਈ ਜ਼ਰੂਰੀ ਹੈ ਪ੍ਰਵੀਨ ਜੀ, ਪਰ ਗੱਲ ਇਹ ਹੈ ਕਿ ਜ਼ਿੰਦਗੀ ਵੀ ਜ਼ਰੂਰੀ ਹੈ। ਤਾਂ ਹੁਣ ਸਰਕਾਰ ਵਾਸਤੇ ਤਾਂ ਦੋਨੇ ਚੀਜ਼ਾਂ ਅਹਿਮ ਨੇ, ਫੈਕਟਰੀ ਵਾਲੇ ਵੀ, ਇਨਵੈਸਟਰ ਵੀ, ਤੇ ਦੂਸਰੇ ਪਾਸੇ ਆਪਣੇ ਲੋਕ ਵੀ। ਤਾਂ ਤੁਸੀਂ ਤਸੱਲੀ ਕਰਵਾਓ। ਮੇਰੇ ਖਿਆਲ ਦੇ ਨਾਲ ਜੇ ਮਾਨ ਸਾਹਿਬ ਥੋੜਾ ਜਿਹਾ ਦਿਲਚਸਪੀ ਦੇ ਨਾਲ ਇੱਧਰ ਕੰਮ ਕਰਨ ਤੇ ਹੱਲ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਮੁੱਖ ਮੰਤਰੀ ਕੋਈ ਆਪਣਾ ਨੁਮਾਇੰਦਾ ਵੀ ਘੱਲ ਦੇਣ ਪਰ ਤਸੱਲੀ ਕਰਵਾ ਦੇਣ, ਜਿਵੇਂ ਵੀ ਉਹ ਕਹਿੰਦੇ ਆ, ਤਾਂ ਮਸਲਾ ਹੱਲ ਹੋ ਜੂ, ਕੋਈ ਵੱਡੀ ਗੱਲ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕਾਹਨ ਸਿੰਘ ਪੰਨੂ ਦੀ। ਸਿੰਜਾਈ ਘੁਟਾਲੇ ਦੇ ਵਿੱਚ ਪੁੱਛਗਿੱਛ ਹੋਈ ਹੈ 3 ਘੰਟੇ ਤੇ ਕਾਹਨ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਜਿੱਤ ਹੋਊਗੀ, ਪਾਕ ਸਾਫ਼ ਨਿਕਲਾਂਗੇ। ਹਾਂਜੀ ਦੇਖੋ, ਕਾਹਨ ਸਿੰਘ ਪੰਨੂ ਵਾਲਾ ਮਸਲਾ ਕੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ, ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੇ ਅਫਸਰਾਂ ਦੀ ਕਾਫੀ ਕਹਿ ਲਓ ਕਿ ਸਲੋਤ ਵੀ ਕੀਤੀ ਹੈ, ਬੀਤੇ ਚ ਕਦਰ ਵੀ ਕਰਦੇ ਆ। ਅੱਜ ਵੀ ਵੇਖੋ ਇੱਕ ਗੱਲ ਜਿਹੜੀ ਹੈ ਚੰਗੀ ਹੈ ਕਿ ਜਿਹੜੇ ਵਿਜੀਲੈਂਸ ਵਾਲੇ ਨੇ, ਵੈਸੇ ਉਹ ਇੱਥੇ ਵੀ ਰਹਿ ਕੇ ਗਏ, ਸਾਡੇ ਸ਼ਹਿਰ ਵੀ ਰਹਿ ਕੇ ਗਏ ਅਫਸਰ, ਜਿਨ੍ਹਾਂ ਨੇ ਉਹ ਸਾਬਕਾ ਵਜ਼ੀਰ ਟੰਗ ਦਿੱਤਾ, ਤਾਂ ਉਹਨੂੰ ਘਰੇ ਸੱਦ ਕੇ ਸੀਐਮ ਨੇ ਥਾਪੜਾ ਦਿੱਤੀ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਜੀ, ਬਹੁਤ ਵੱਡੀ ਗੱਲ ਆ। ਮਨਮੋਹਨ ਸ਼ਰਮਾ, ਮਨਮੋਹਨ ਸ਼ਰਮਾ ਉਹਦਾ ਨਾਮ, ਪਹਿਲਾਂ ਇੱਥੇ ਡੀਐਸਪੀ ਹੁੰਦਾ ਸੀਗਾ ਬਲੋਟ। ਤਾਂ ਗੱਲ ਇਹ ਆ ਕਿ ਅੱਛਾ ਤੁਸੀਂ ਤਾਂ ਪੁੱਛਿਆ ਕਿ ਸ਼ਰਮਾ, ਨਹੀਂ ਵੈਸੇ ਮਨਮੋਹਨ ਜੀ ਬਹੁਤ ਵਧੀਆ ਹੈ ਭਾਈ ਬਿਲਕੁਲ ਬਹੁਤ ਵਧੀਆ, ਬਹੁਤ ਵਧੀਆ। ਇਦਾਂ ਦੇ ਅਫਸਰ ਚਾਹੀਦੇ ਵੀ ਆ। ਨਹੀਂ ਇੱਥੇ ਵੀ ਬਹੁਤ ਠੋਕ ਕੇ ਜੌਬ ਕਰਕੇ ਗਿਆ ਸੀ ਜਦੋਂ ਡੀਐਸਪੀ ਹੁੰਦਾ ਸੀ। ਹਾਂ ਸੁਣਿਆ ਸੀ ਉਹਦੇ, ਤਾਂ ਹੀ ਮਨਮੋਹਨ ਦੇ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਉਹਦੇ ਕਿੱਸੇ 4-5 ਹਾਂਜੀ ਹਾਂਜੀ ਅੜ ਗਿਆ ਸੀਗਾ ਉਹ, ਅੜ ਗਿਆ ਸੀ ਕਿਸੇ ਟਾਈਮ ਅਕਾਲੀਆਂ ਦੇ ਬਹੁਤ ਸੀਗੇ। ਹੁਣ ਚਲੋ ਛੱਡੋ ਖੜਾ, ਉਹਦੇ ਵਿੱਚ ਮੈਂ ਵੀ ਆ ਜਾਊਂਗਾ। ਤਾਂ ਉਹ ਅੜ ਗਿਆ ਸੀਗਾ ਕਿ ਉਹਦੇ ਨਾਲ ਪੁਲਿਸ ਵਾਲੇ ਵੀ ਅੜ ਗਏ ਸੀ ਬਹੁਤ ਸਾਰੇ, ਕਿ ਏਦਾਂ ਨਹੀਂ ਹੁੰਦਾ। ਖੈਰ ਚਲੋ ਗੱਲ ਇਹ ਆ ਕਿ ਬਈ ਹੁਣ ਦੇਖੋ ਉਹਨਾਂ ਨੇ ਵਧੀਆ ਜੌਬ ਕੀਤੀ ਤਾਂ ਉਹਨਾਂ ਨੂੰ ਸਲੌਤਾ ਵੀ ਮਿਲ ਗਈ ਜੀ। ਤੇ ਏਦਾਂ ਹੀ ਕਾਹਨ ਸਿੰਘ ਪੰਨੂ ਆ। ਕਾਹਨ ਸਿੰਘ ਪੰਨੂ ਆਪਾਂ ਵੇਖਿਆ ਅਤੀਤ ਦੇ ਵਿੱਚ, ਬੀਤੇ ਦੇ ਵਿੱਚ, ਕਿ ਇੱਕ ਇਮਾਨਦਾਰੀ ਦਾ ਦੂਜਾ ਨਾਮ ਸੀ ਅਫਸਰਸ਼ਾਹੀ ਚ। ਕਿਸੇ ਵੇਲੇ ਹੋਇਆ ਕਿ ਸਾਰੀ ਕਹਾਣੀ ਪਲਟ ਗਈ ਸਿੰਜਾਈ ਘੁਟਾਲੇ ਚ ਆ ਕੇ। ਸਿੰਜਾਈ ਘੁਟਾਲੇ ਚ ਲੋਕ ਕਹਿੰਦੇ ਸੀ ਕਿ ਅਸੀਂ ਤੇ ਪੰਨੂ ਦੀਆਂ ਯਾਰ ਸੌਹਾਂ ਚੱਕਦੇ, ਪੰਨੂ ਏਦਾਂ ਦਾ ਨਹੀਂ ਹੋ ਸਕਦਾ। ਤਾਂ ਉਹ ਜਿਹੜਾ ਬਿਆਨ ਸੀਗਾ ਗੁਰਿੰਦਰ ਦਾ, ਠੇਕੇਦਾਰ ਦਾ, ਉਹ ਬਿਆਨ ਸਾਰਿਆਂ ਨੂੰ ਪੁੱਠਾ ਪੈ ਗਿਆ। ਸ਼ਰਨਜੀਤ ਢਿੱਲੋਂ, ਜਨਵੇਜਾ ਸੇਖੋਂ, ਇੱਕ ਹੋਰ ਹੈ ਬਿਊਰੋਕਰੇਟ, 2 ਹੋਰ ਤਕੜੇ ਬਿਊਰੋਕਰੇਟਸ ਨੇ, ਮਤਲਬ ਕਿ ਸਾਰਿਆਂ ਲਈ ਉਹ ਬਹੁਤ ਭਾਰੀ ਆ। ਤਾਂ ਹੁਣ ਸਭ ਤੋਂ ਪਹਿਲਾਂ ਪੰਨੂ ਹੋਰਾਂ ਨੇ ਚਿੱਠੀ ਲਿਖੀ ਸੀਗੀ ਕਿ ਬਈ ਸਾਡੇ ਨਾਲ ਹੋਇਆ ਧੱਕਾ, ਤੁਸੀਂ ਘੱਟੋ ਘੱਟ ਸਾਡੀ ਗੱਲ ਸੁਣੋ। ਤਾਂ ਇਹਨਾਂ ਨੇ ਉਸ ਚੀਜ਼ ਨੂੰ ਕੰਸੀਡਰ ਕੀਤਾ ਕਿ ਆਓ ਹੈ, ਤਾਂ ਇਹਨਾਂ ਨੂੰ ਜਾਂਚ ਪੜਤਾਲ ਚ ਸ਼ਾਮਲ ਕਰ ਲਿਆ। ਤਾਂ ਹੁਣ ਜਿਹੜੀ ਗੱਲਬਾਤ ਹੋਈ ਉਹ ਤਾਂ ਆਪਾਂ ਨੂੰ ਨਹੀਂ ਪਤਾ ਆਫ ਦਾ ਰਿਕਾਰਡ ਕੀ ਹੋਇਆ ਕੀ ਨਹੀਂ ਹੋਇਆ, ਪਰ ਜੋ ਗੱਲਾਂ ਨਿੱਤਰ ਕੇ ਸਾਹਮਣੇ ਆ ਰਹੀਆਂ ਨੇ ਕਿ ਅਸਲ ਦੇ ਵਿੱਚ ਜਿਹੜਾ ਬੀਤੇ ਦਿਨੀ ਇਹਨਾਂ ਨੇ ਇੱਕ ਅਫਸਰ ਟੰਗਿਆ, ਆਸ਼ੀਸ਼ ਕਪੂਰ, ਆਸ਼ੀਸ਼ ਕਪੂਰ ਨੇ ਹੀ ਇਹ ਪੁੱਛਗਿੱਛ ਕੀਤੀ ਸੀਗੀ ਸਾਰੀ। ਗੁਰਿੰਦਰ ਵਾਲੀ ਸਾਰੀ ਕਹਾਣੀ ਉਹਦੀ ਉਹ ਬਣਾਈ ਹੈ, ਕਿਉਂਕਿ ਉਦੋਂ ਵਿਜੀਲੈਂਸ ਦਾ ਉਹ ਐਸਐਸਪੀ ਹੁੰਦਾ ਸੀਗਾ। ਪਰ ਉਸੇ ਬੰਦੇ ਦੀ ਖਬਰ ਲਈ ਸੀਗੀ ਕੁੰਵਰ ਵਿਜੇ ਪ੍ਰਤਾਪ ਨੇ। ਕੁੰਵਰ ਵਿਜੇ ਪ੍ਰਤਾਪ ਨੇ ਉਹਦੇ ਕਾਰਨਾਮਿਆਂ ਦੇ ਕਾਲੇ ਚਿੱਠਿਆਂ ਪਰੋ ਕੇ ਰੱਖ ਦਿੱਤੇ। ਪਰ ਜਿਵੇਂ ਮੈਂ ਕਿਹਾ ਕਿ ਇੱਕ ਚੰਗਾ ਹੁੰਦਾ ਤੇ 10 ਮਹਿਕਮਿਆਂ ਦੇ ਵਿੱਚ ਨਕਮੇ ਹੁੰਦੇ। ਤਾਂ ਇੱਕ ਵੱਡੇ ਅਫਸਰ ਨੇ, ਕੈਪਟਨ ਅਮਰਿੰਦਰ ਸਿੰਘ ਮੰਨਿਆ ਨਹੀਂ, ਉਹਨੇ ਇਨਕੁਆਰੀ ਲਵਾ ਕੇ ਸ਼ਰਦ ਸੱਤਿਆ ਚੌਹਾਨ ਜਿਹੜਾ ਸੀਗਾ ਉਹਦੇ ਤੋਂ ਕਲੀਨ ਚਿੱਟ ਮਤਲਬ ਕਿ ਮਿਲ ਗਈ। ਹਿਸਾਬ ਲਾ ਲਓ। ਹੁਣ ਇਹਨਾਂ ਨੇ ਇਸੇ ਗੱਲਾਂ 2 ਪੁਆਇੰਟਾਂ ਨੂੰ ਆਧਾਰ ਬਣਾਇਆ। ਨੰਬਰ 1 ਕਿ ਬਈ ਦੇਖੋ ਗੱਲ ਇਹ ਆ ਕਿ ਗੁਰਿੰਦਰ ਤੋਂ ਅਸੀਂ ਪੁੱਛਿਆ, ਇਹਨਾਂ ਨੇ ਲੀਗਲ ਨੋਟਿਸ ਘੱਲਿਆ ਸੀਗਾ ਵਕੀਲ ਦੇ ਥਰੂ, ਵਕੀਲ ਦੇ ਥਰੂ ਲੀਗਲ ਨੋਟਿਸ ਘੱਲਿਆ ਕਿ ਹਾਂ ਗੁਰਿੰਦਰ ਤੂੰ ਸਟੈਂਡ ਕਰਦਾ, ਤੂੰ ਸਾਨੂੰ ਪੈਸੇ ਦਿੱਤੇ ਆ, ਤੂੰ ਇਸ ਗੱਲ ਤੇ ਸਟੈਂਡ ਕਰਦਾ, ਫਿਰ ਤੇਰੇ ਨਾਲ ਦੇਖਦੇ।
ਉਹਦਾ ਜਵਾਬ ਸੀਗਾ ਨਹੀਂ, ਮੈਂ ਅਜਿਹਾ ਕਦੇ ਹੀ ਸੋਚ ਹੀ ਨਹੀਂ ਸਕਦਾ, ਤੇ ਦੂਜੀ ਗੱਲ ਮੈਂ ਤੁਹਾਡੀ ਇੱਜ਼ਤ ਕਰਦਾ। ਦੇਖੋ ਇਹ ਗੱਲ ਖੁਦ ਪੰਨੂ ਸਾਹਿਬ ਨੇ ਕਹੀ ਹੈ, ਮੈਨੂੰ ਮੇਰੇ ਕੋਲ ਕਹੀ ਹੈ ਕਿ ਸਾਨੂੰ ਇਹ ਜਵਾਬ ਆਇਆ। ਹਾਲਾਂਕਿ ਮੈਂ ਕਿਹਾ ਸੀਗਾ ਜੀ ਸਾਨੂੰ ਉਹ ਲੈਟਰ ਭੇਜ ਦਿਓ, ਪਰ ਤੁਹਾਨੂੰ ਪਤਾ ਕਈ ਵਾਰ ਚੀਜ਼ਾਂ ਅਗਲਾ ਨਹੀਂ ਪੱਤਰਕਾਰਾਂ ਨੂੰ ਦਿੰਦਾ, ਪਰ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਬਾਈ ਇਹ ਸਾਨੂੰ ਜਵਾਬ ਆਇਆ। ਔਰ ਇਹੀ ਗੱਲ ਕਹੀ ਸੀਗੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਸ਼ਰਨਜੀਤ ਸਿੰਘ ਢਿੱਲੋਂ, ਉਹਨਾਂ ਨੇ ਤਾਂ ਵੈਸੇ ਪੀਸੀ ਕਰ ਦਿੱਤੀ ਸੀ ਇਸ ਬਾਬਤ। ਹੁਣ ਇੱਕ ਨੰਬਰ ਤਾਂ ਨੁਕਤਾ ਇਹ ਆ। ਦੂਜਾ ਨੁਕਤਾ ਆ ਗਿਆ ਆਸ਼ੀਸ਼ ਕਪੂਰ ਵਾਲਾ। ਆਸ਼ੀਸ਼ ਕਪੂਰ ਨੂੰ ਤਾਂ ਉਹ ਕਹਿੰਦੇ ਬਦਸੀਸ ਕਪੂਰ, ਬਈ ਸਾਨੂੰ ਤਾਂ ਲੈ ਕੇ ਬਹਿ ਗਿਆ ਕਿ ਜਿਹੜਾ ਬੰਦਾ ਆਪ ਏਡਾ ਜ਼ਬਰਦਸਤ ਕਹਿ ਲੋ ਕਿ ਕੇਸ ਪਵਾ ਕੇ ਤੇ ਕਈ ਚਿੱਠੇ ਜਿਹੜੇ ਖੁਲਵਾ ਕੇ ਬੈਠਾ ਹੈ, ਤਾਂ ਉਹਦੀ ਇਨਕੁਆਰੀ ਕਿੰਨੀ ਕੁ ਪੁਖਤਾ ਰਹਿ ਜਾਂਦੀ ਹੈ। ਤਾਂ ਦੋ ਗਰਾਊਂਡ ਨੇ ਤੇ ਜਿਹਦੇ ਆਧਾਰ ਤੇ ਹੁਣ ਦੇਖੋ ਜਿਹੜੇ ਪੋਲੀਟੀਸ਼ੀਅਨ ਹੁੰਦੇ ਉਹ ਤਾਂ ਵੱਖਰੇ ਆ, ਤਾਂ ਪੰਨੂ ਵਰਗੇ ਅਫਸਰ ਦੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਰੀ ਕੀਤੀ ਕਤਰੀ ਹੁਣ ਜਿਹੜੀ ਆ ਉਹ ਇਹਨਾਂ ਦੋ ਗਰਾਊਂਡਾਂ ਤੇ ਟਿਕੀ ਆ। ਆਮ ਆਦਮੀ ਪਾਰਟੀ ਦੇਖ ਰਹੀ ਹੈ ਕਿ ਬਈ ਹਾਂ ਕਿਸੇ ਨਾਲ ਕੋਈ ਗਲਤ ਨਾ ਹੋ ਜਾਏ, ਇਸੇ ਕਰਕੇ ਦੁਬਾਰਾ ਇਹ ਜਿਹੜਾ ਸਾਰਾ ਮਾਮਲਾ ਇੱਕ ਵਾਢਿਓ ਛੇੜ ਰਹੇ ਆ ਕਿ ਬਈ ਕਿੱਥੇ ਕੀ ਹੋਇਆ ਕਿੱਥੇ ਕੀ ਨਹੀਂ ਹੋਇਆ। ਜੇ ਮਾਮਲਾ ਪ੍ਰਵੀਨ ਜੀ ਵਿਜੀਲੈਂਸ ਦੇ ਵੀ ਉਲਟ ਨਿਕਲ ਆਉਂਦਾ ਹੈ ਕਿ ਅਫਸਰ ਨੇ ਹੀ ਅਫਸਰਾਂ ਦਾ ਬੁਰਾ ਕੀਤਾ, ਮੈਨੂੰ ਲੱਗਦਾ ਕਿ ਇਹ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇ ਹੋਊਗਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੱਟੂ ਜੀ। ਬੜੀ ਮੰਦਭਾਗੀ ਘਟਨਾ ਇੱਕ ਵਾਪਰੀ ਸੀ, ਬਹੁਤ ਵਹਿਸ਼ੀਆਨਾਕਾਰਾ ਕੀਤਾ ਸੀ ਇੱਕ ਬੰਦੇ ਨੇ, 2 ਬੱਚੇ, ਪਤਨੀ, ਸੱਸ ਸਹੁਰੇ ਨੂੰ ਜਿਉਂਦਾ ਸਾੜਤਾ ਸੀ। ਹੁਣ ਖਬਰਾਂ ਆ ਰਹੀਆਂ ਕਿ ਇਹਨੇ ਵੀ ਖੁਦਕੁਸ਼ੀ ਕਰ ਲਈ ਹੈ ਜੀ। ਖੁਦਕੁਸ਼ੀ ਕਰ ਰਹੀ ਹੈ, ਸੈਡ ਹੈ ਕਿ ਸਾਰਾ ਟੱਬਰ ਜਿਹੜਾ ਸਾੜ ਦਿੱਤਾ ਇਸ ਬੰਦੇ ਨੇ ਤੇ ਉਸ ਤੋਂ ਬਾਅਦ ਆਪ ਮਰ ਗਿਆ ਜੀ, ਤੇ ਜੀਣ ਦਾ ਵੀ ਕੀ ਹੱਜ ਰਹਿ ਜਾਂਦਾ। ਪਰ ਜੇ ਆਹੀ ਗੱਲ ਸੋਚਦਾ, ਆਪਣੇ ਆਪ ਨੂੰ ਸੁਧਾਰਦਾ, ਕਿਉਂਕਿ ਇਹ ਵੀ ਬੰਦਾ ਦੱਸਦੇ ਆ ਕਿ ਡਰਗੀ ਸੀਗਾ, ਨਸ਼ਾ ਪੱਤਾ ਕਰਦਾ ਸੀ। ਦੋਵੇਂ ਜੀ ਦਵਾਜੂ ਸੀਗੇ। ਦਵਾਜੂ ਮਾਨੇ ਮਤਲਬ ਕਿ ਦੋਨਾਂ ਦਾ ਹੀ ਦੂਜਾ ਵਿਆਹ ਸੀਗਾ। ਪਹਿਲੇ ਵਿਆਹ ਚੋਂ ਬੀਬੀ ਦੇ ਬੱਚੇ ਸੀਗੇ। ਇਹ ਕਹਿੰਦਾ ਸੀਗਾ ਕਿ ਜਵਾਕ ਜਿਹੜੇ ਆ ਤੂੰ ਉੱਥੇ ਪੇਕਿਆਂ ਤੇ ਛੱਡਿਆ, ਘਰੋਂ ਮਾੜੇ ਸਨ। ਹੁਣ ਜਵਾਕ ਕਿੱਥੇ ਛੱਡੇ ਜਾਂਦੇ ਆ, ਅੰਦਰ ਦੇ ਟੋਟੇ ਹੁੰਦੇ ਆ ਨਾ ਬੱਚੇ, ਬੱਚਿਆਂ ਬਿਨਾਂ ਮਾਂ ਕਿੱਦਾਂ ਰਹੇਗੀ ਜੀ। ਤਾਂ ਬਈ ਇਸੇ ਗੱਲ ਤੋਂ ਝਗੜਾ, ਉਹ ਕੁੱਟਦਾ ਮਾਰਦਾ ਸੀਗਾ। ਇਹ ਬੀਬੀ ਜਿਹੜੀ ਸੀਗੀ ਇਹ ਵਿਚਾਰੀ ਇੱਥੇ ਆ ਗਈ, ਮਗਰ ਇਹ ਆ ਗਿਆ ਤੇ ਇਹਨੇ ਗਾਰਾ ਕਰ ਦਿੱਤਾ। ਹੁਣ ਆਪ ਵੀ ਮਰ ਗਿਆ। ਗੱਲ ਤੇ ਇਹੀ ਹੈ ਨਾ ਕਿ ਜੇ ਸਹੀ ਫੈਸਲੇ ਲੈ ਜਾਂਦੇ। ਫੈਸਲਿਆਂ ਤੋਂ ਇੱਕ ਤੁਹਾਨੂੰ ਗੱਲ ਦੱਸ ਦੇਣਾ ਕਿ ਤੁਸੀਂ ਅੱਜ ਜੋ ਹੋ, ਲਿਖ ਲਓ, ਨੋਟ ਕਰ ਲਿਓ, ਜੇ ਪੈਨ ਨਹੀਂ ਹੈਗਾ ਤਾਂ ਉਹਦਾ ਮਾਈਂਡ ਚ, ਅੱਜ ਜੋ ਵੀ ਹੋ ਉਹ ਆਪਣੇ ਫੈਸਲਿਆਂ ਕਰਕੇ। ਮੈਂ ਜਿਹੜੀ ਗੱਲ ਕਹਿ ਰਿਹਾ, ਜੋ ਵੀ ਹੋ ਅੱਜ ਫੈਸਲਿਆਂ ਕਰਕੇ ਹੋ। 5 ਸਾਲਾਂ ਨੂੰ ਜੋ ਵੀ ਹੋਗੇ ਨਾ ਉਹ ਵੀ ਫੈਸਲਿਆਂ ਕਰਕੇ ਹੋਗੇ। ਤਾਂ ਇਨਸਾਨ ਕਈ ਵਾਰ ਫੈਸਲੇ ਗਲਤ ਲੈ ਲੈਂਦਾ। ਜੇ ਇਹ ਫੈਸਲਾ ਲੈ ਲੈਂਦਾ ਕਿ ਨਹੀਂ ਮੈਂ ਆਪਣਾ ਟੱਬਰ ਪਾਲਣਾ ਹੈ, ਮੈਂ ਜੀਣਾ ਹੈ, ਇਹਨਾਂ ਨੂੰ ਵੀ ਸੁੱਖ ਚੈਨ ਦੇਣਾ ਆ, 4 ਦਿਨ ਦੀ ਤਕਲੀਫ ਹੁੰਦੀ, ਆਪਣਾ ਛੱਡ ਛਡਾ ਕੇ ਵਧੀਆ ਲਾਈਫ ਜਿਹੜੀ ਸੈੱਟ ਕਰਦਾ, ਚਲੋ ਨਾ ਵੀ ਮਾੜਾ ਮੋਟਾ ਕੁਝ ਹੋਰ ਖਾਦੀ ਪੀਤੀ ਜਾਂਦਾ, ਪਰ ਆਪਣਾ ਟੱਬਰ ਪਾਲਦਾ। ਹੋਰ ਵੀ ਤਾਂ ਦੁਨੀਆ ਹੈਗੀ ਆ ਨਾ ਜਿਹੜੀ ਖਾਂਦੇ ਪੀਂਦੇ ਵੀ ਆ ਤੇ ਆਪਣਾ ਟੱਬਰ ਵੀ ਪਾਲਦੇ ਆ। ਉਸ ਥਾਂ ਤੇ ਜਾਣ ਲਈ, ਉਸ ਜਗ੍ਹਾ ਨੂੰ ਤੁਰਨ ਲਈ ਥੋੜਾ ਹੌਸਲਾ ਚਾਹੀਦਾ, ਪਰ ਉਹਨੇ ਨਹੀਂ ਕੀਤਾ। ਹੁਣ ਦੂਸਰੇ ਪਾਸੇ ਮਰਨ ਵਾਸਤੇ ਤੁਹਾਡੇ ਕੋਲ ਹੌਸਲਾ ਹੈ, ਸੁਧਰਨ ਵਾਸਤੇ ਤੁਹਾਡੇ ਕੋਲ ਹੌਸਲਾ ਨਹੀਂ। ਇਟ ਮੀਨ ਕਿ ਤੁਹਾਡੇ ਅੰਦਰ ਦੇ ਵਿਚਾਰ ਬਹੁਤ ਗਲਤ ਦਿਸ਼ਾ 'ਚ ਜਾ ਰਹੇ। ਕਦੇ ਤਾਂ ਸਾਰਾ ਟੱਬਰ ਖੁਦਕੁਸ਼ੀ ਆਪ ਕਰਕੇ ਤੇ ਆਪ ਬੰਦਾ ਮਰ ਜਾਂਦਾ ਜੀ, ਮਾਰ ਕੇ ਖੁਦਕੁਸ਼ੀ ਕਰ ਲੈਂਦਾ, ਜਾਂ ਸਮੂਹਿਕ ਤੌਰ ਤੇ ਟੱਬਰ ਖੁਦਕੁਸ਼ੀਆਂ ਕਰ ਰਿਹਾ। ਤਾਂ ਇਹ ਜਿਹੜੀ ਮਤਲਬ ਕਿ ਸਾਡੀ ਮਾਨਸਿਕ ਤੌਰ ਤੇ ਜੋ ਟੁੱਟ ਭੱਜ ਹੋ ਰਹੀ ਹੈ ਨਾ, ਮਨੋਰੋਗ ਨੇ ਜਿਹੜੇ, ਉਹ ਵੀ ਬਹੁਤ ਵੱਡਾ ਰੋਲ ਅਦਾ ਕਰ ਰਹੇ ਆ। ਖੈਰ ਹੁਣ ਇਹ ਵੇਖਣਾ ਹੋਏਗਾ ਕਿ ਕੀ ਕੋਈ ਇਹਦੇ ਨਾਲ ਕੋਈ ਹੋਰ ਬੰਦਾ ਵੀ ਸੀ, ਕਿਉਂਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਦੋਂ ਇਹਨਾਂ ਨੇ ਸਾਰੇ 5 ਜੀ ਸਾੜੇ ਏਡਾ ਬੱਜਰ ਪਾਪ ਕੀਤਾ ਇਹਨਾਂ ਨੇ, ਇਹਦੇ ਨਾਲ ਸ਼ਾਇਦ ਇੱਕ ਤਾਂ ਬੰਦਾ ਹੋਰ ਵੀ ਹੋ ਸਕਦਾ। ਜੀ ਤੇ ਜਾਂਦੇ ਗੱਲ ਕਰੀਏ ਪ੍ਰਧਾਨ ਸੇਵਕ ਸਾਹਿਬ ਦੀ, ਕਹਿੰਦੇ ਅਚਾਨਕ ਹੀ ਪਹੁੰਚ ਗਏ ਸੀ ਕਲਾਸਰੂਮ ਦੇ ਵਿੱਚ। ਕਲਾਸਰੂਮ ਕਾਹਦਾ ਜੀ? 5 ਬੱਚਿਆਂ ਵਾਲਾ ਕੋਈ ਕਲਾਸਰੂਮ ਹੁੰਦਾ? ਮੈਨੂੰ ਦੱਸੋ। ਉੱਥੇ ਲੈਪਟਾਪ ਦਿਖਾ ਕੇ ਉਹ ਕੁੜੀਆਂ ਵਿਚਾਰੀਆਂ ਬੱਚੀਆਂ ਨਿੱਕੀਆਂ ਧੀਆਂ ਸਾਡੀਆਂ ਉਹ ਕੈਮਰਿਆਂ ਵੱਲ ਝਾਕਦੀਆਂ ਕਿ ਬਣ ਕੀ ਗਿਆ ਹੈ। ਇਹ ਜਾ ਕੇ ਉੱਥੇ ਬੈਠਾ ਉਂਗਲਾਂ ਦੇ ਨਾਲ ਐ ਖੜੇ ਕਰੀ ਜਾਂਦਾ ਹੈ ਜੀ। ਦੇਖੋ ਤੇ ਖਿੜਕੀ ਫੇਕ ਆ, ਉਹ ਉਦਾਂ ਹੀ ਉਹ ਜਿਹੜੇ ਪਿੱਛੇ ਲਾਏ ਨੇ ਉਹਨਾਂ ਨੇ, ਜਿਹੜੇ ਆਪਾਂ ਕੰਧਾਂ ਤੇ ਲਾਉਣੇ ਵਾਲਪੇਪਰ ਜੇ, ਉਹਨਾਂ ਦੇ ਵਿੱਚੋਂ ਹੀ ਸੱਲ ਦੇ ਪਏ ਨੇ ਸਾਰਾ ਕੁਛ। ਮਤਲਬ ਮੈਂ ਕਿਹਾ ਇਹ ਇੰਟਾਇਰ ਪੋਲੀਟੀਕਲ ਸਾਇੰਸ ਪੜ੍ਹਨ ਗਿਆ ਚਲਾ ਗਿਆ ਅੱਜ।
ਜੀ, ਜੀ, ਜੀ। ਪ੍ਰਧਾਨ ਮੰਤਰੀ, ਬਿਲਕੁਲ, ਜਿਹਦੀ ਬਿਲकुल। ਡਿਗਰੀ ਦਾ ਰੌਲਾ ਸੀਗਾ। ਤੋ ਹੂੰ, ਇਹ ਆ ਕਿ ਬਈ ਉਹ ਸਾਰਾ ਕੁਛ ਏਦਾਂ ਲੱਗਦਾ ਕਿ ਢਕਵੰਜ ਜਿਹਾ ਕੀਤਾ ਇਹਨਾਂ ਨੇ। ਗੁਜਰਾਤ ਦਾ ਇਲੈਕਸ਼ਨ ਆ, ਜਿੱਥੇ ਹੂੰ, ਬਿਲਕਿਸ ਬਾਨੋ ਦੇ ਬਲਾਤਕਾਰੀ, ਬਿਲਕਿਸ ਬਾਨੋ ਦੇ ਟੱਬਰ ਦੇ ਕਾਤਲ ਛੱਡੇ ਜਾ ਸਕਦੇ, ਉੱਥੇ ਇਸ ਤਰ੍ਹਾਂ ਦੇ ਕਲਾਸਰੂਮ ਨਹੀਂ ਬਣ ਸਕਦੇ। ਇਹ ਤੇ ਹੂੰ, ਇਹ ਤੇ ਇੰਟਰਨੈਸ਼ਨਲ ਫੋਰਮ ਤੇ ਜਾ ਕੇ ਖਲੋ ਕੇ ਕਹਿ ਦਿੰਦੇ 600 ਕਰੋੜ ਦਾ ਮੈਂ ਪ੍ਰਧਾਨ ਮੰਤਰੀ ਹਾਂ। ਦੇਖੋ ਹੈਰਾਨਗੀ ਵਾਲੀ ਗੱਲ ਹੈ। ਹੂੰ। ਇਹ ਤੇ ਬਥੇਰਾ ਕੁਛ ਕਹਿੰਦੇ ਆ। ਬੀਤੇ ਦਿਨੀ ਸਾਰਿਆਂ ਦਾ ਇਕੱਠਾ ਕਰੀ ਜਾਂਦੇ ਸੀਗੇ ਜੀ, ਕਿ ਜੀ ਇਹ ਵਿਵੇਕਾਨੰਦ ਜੀ ਜਿਹੜੇ ਸੀ ਉਹ ਸ਼ਿਆਮਾ ਪ੍ਰਸਾਦ ਮੁਖਰਜੀ ਨਾਲ ਸੰਵਾਦ ਰਚਾਇਆ ਕਰਦੇ ਸੀ। ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ, ਜੇ ਮੈਂ ਗਲਤ ਨਹੀਂ ਹੈ, ਤੇ 1902 ਦੇ ਕਰੀਬ ਹੋਇਆ। ਹੂੰ, ਮਤਲਬ ਕਿ ਤੇ ਉਹਨਾਂ ਦਾ ਵਿਵੇਕਾਨੰਦ ਜੀ ਦਾ ਤਾਂ ਜੀ, ਇੰਤਕਾਲ ਦਾ ਹੀ ਸਮਾਂ ਕਾਲ ਇਹ ਆ। ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ, ਸਾਲ 2 ਸਾਲ ਦਾ ਫਰਕ ਆ। ਦੇਖੋ ਹੂੰ, ਕਿਸ ਤਰ੍ਹਾਂ ਦੀਆਂ ਗੱਲਾਂ ਪ੍ਰਧਾਨ ਮੰਤਰੀ ਹੁਣ ਦੇਖੋ। ਵੈਸੇ ਤਾਂ ਚਲੋ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਇੱਕ ਦਬਾਅ ਹੈ ਨਾ ਕਿ ਕਲਾਸਰੂਮਾਂ ਤੱਕ ਤੁਸੀਂ ਚਲੇ ਗਏ ਹੋ। ਜੀ। ਪਰ ਜੇ ਗਏ ਹੋ ਤਾਂ ਚਲੋ ਜਿਸ ਤਰ੍ਹਾਂ ਦੀਆਂ ਹੈਗੀਆਂ ਕਲਾਸਰੂਮਾਂ, ਕੀ ਲੋੜ ਹੈ ਜਾ ਹੂੰ, ਕੇ ਦਿਖਾਓ। ਤੁਹਾਡੇ ਕੋਲ ਗੁਜਰਾਤ ਮਾਡਲ ਹੈਗਾ। ਹੁਣ ਬਿਲकुल। ਪ੍ਰਧਾਨ ਮੰਤਰੀ ਦੇਖੋ ਆਹੀ ਚੀਜ਼ਾਂ ਜਿਹੜੀਆਂ ਉਹ ਬਾਹਰ ਜਾਣਗੀਆਂ ਤੇ ਕਿੱਡਾ ਟੁੱਚਾ ਜਿਹਾ ਕੰਮ ਨਜ਼ਰ ਆਉਂਦਾ ਹੈ। ਤੋ ਹੂੰ, ਬਾਈ ਜਿਹੋ ਜਿਹਾ ਸਕੂਲ ਹੈਗਾ ਉੱਥੇ ਬੈਠੋ, ਜਾ ਕੇ ਗੱਲਾਂ ਬਾਤਾਂ ਕਰੋ। ਤਾਂ ਜੀ, ਚਲੋ ਕਮ ਸੇ ਕਮ ਤੁਹਾਨੂੰ ਇੱਕ ਵਾਰੀ ਧਾਰਮਿਕ ਅਸਥਾਨਾਂ ਚੋਂ ਕੱਢ ਕੇ ਸਕੂਲ 'ਚ ਤੇ ਖੜਿਆ ਕਿਸੇ ਨੇ। ਬਿਲकुल ਜੀ। ਮਿੰਟੂ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਾਂਗੇ। ਪੰਜਾਬ ਦੇ ਪਿੰਡਾਂ ਦੇ ਵਿੱਚ ਬੀਐਸਐਫ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕਿਉਂ ਕਰ ਰਹੀ ਹੈ? ਇਹ ਜਿਹੜੀਆਂ ਉਹਨਾਂ ਨੇ ਐਲਾਨ ਕਰਾਏ ਆ, ਉਹ ਕਿਹੜੇ ਪਿੰਡਾਂ ਦੇ ਵਿੱਚ ਹੈ, ਕਿਹੜੇ-ਕਿਹੜੇ ਇਲਾਕੇ ਦੀ ਇਹ ਖਬਰ ਹੈ। ਇਹਦੇ ਨਾਲ-ਨਾਲ ਮਲਿਕਾਰਜੁਨ ਖੜਗੇ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਨੇ ਤੇ ਮੋਗੇ ਦੇ ਵਿੱਚ ਜਦੋਂ ਪੁਲਿਸ ਦੀ ਟੀਮ ਨਸ਼ਾ ਤਸਕਰ ਨੂੰ ਫੜਨ ਗਈ ਸੀ, ਤਾਂ ਨਸ਼ਾ ਤਸਕਰ ਨੇ ਪੁਲਿਸ ਦੇ ਇੱਕ ਜਵਾਨ ਤੇ ਗੋਲੀ ਚਲਾਤੀ ਸੀ, ਪਰ ਇਸ ਜਵਾਨ ਨੇ ਜ਼ਖਮੀ ਹਾਲਤ ਦੇ ਵਿੱਚ ਵੀ ਉਸ ਨਸ਼ਾ ਤਸਕਰ ਨੂੰ ਦਬੋਚ ਲਿਆ। ਇਹਦੇ ਨਾਲ-ਨਾਲ ਕਈ ਹੋਰ ਅਹਿਮ ਖਬਰਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਆਪਾਂ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਨਸ਼ਾ ਤਸਕਰ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਉੱਤੇ ਗੋਲੀ ਚਲਾ ਦਿੱਤੀ ਸੀ। ਘਟਨਾ ਮੋਗਾ ਦੀ ਹੈ। ਮੋਗਾ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਆਈ ਫਲੋਰ ਦੀ ਸਦਰ ਪੁਲਿਸ ਉੱਪਰ ਨਸ਼ਾ ਤਸਕਰ ਨੇ ਗੋਲੀ ਚਲਾ ਦਿੱਤੀ ਸੀ। ਇਸ ਗੋਲੀ ਦੇ ਕਰਕੇ ਇੱਕ ਹੌਲਦਾਰ ਜ਼ਖਮੀ ਹੋ ਗਿਆ ਸੀ, ਪਰ ਉਹਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਬਹਾਦਰੀ ਵਿਖਾਈ। ਪੁਲਿਸ ਅਕੈਡਮੀ ਫਲੋਰ ਦੇ ਵਿੱਚ ਪੁਲਿਸ ਕਾਂਸਟੇਬਲਾਂ ਤੱਕ ਡਰੱਗਸ ਪਹੁੰਚਾਉਣ ਵਾਲੇ ਰੈਕਟ ਦੇ ਵਿੱਚ ਸ਼ਾਮਲ ਸਮਗਲਰ ਨੂੰ ਗ੍ਰਿਫਤਾਰ ਕਰਨ ਦੇ ਲਈ ਜਦ ਫਲੋਰ ਪੁਲਿਸ ਮੋਗਾ ਦੇ ਨੇੜਲੇ ਪਿੰਡ ਦੁੰਨੇਕੇ ਦੇ ਵਿੱਚ ਪੁੱਜੀ ਤਾਂ ਨਸ਼ਾ ਤਸਕਰਾਂ ਨੇ ਫਾਇਰਿੰਗ ਕਰਤੀ ਸੀ। ਇਸ ਦੇ ਵਿੱਚ ਹੌਲਦਾਰ ਮਨਦੀਪ ਸਿੰਘ ਜ਼ਖਮੀ ਹੋ ਗਿਆ ਸੀ, ਪਰ ਜ਼ਖਮੀ ਨੇ ਬਹਾਦਰੀ ਦਿਖਾਉਂਦਿਆਂ ਇੱਕ ਸਮਗਲਰ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ। ਗਗਨਦੀਪ ਕੋਲੋਂ ਪਿਸਤੌਲ ਅਤੇ ਹੈਰੋਇਨ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਥਾਣਾ ਫਲੋਰ ਵਿਖੇ ਲਿਆਂਦਾ ਗਿਆ। ਜ਼ਖਮੀ ਹੌਲਦਾਰ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਪੰਜਾਬ ਪੁਲਿਸ ਦਾ ਪੰਜਾਬ ਦੇ ਵਿੱਚ ਅਤੀਤ ਕੋਈ ਬਹੁਤਾ ਚੰਗਾ ਨਹੀਂ। ਪੰਜਾਬ ਪੁਲਿਸ ਨੂੰ ਅਸੀਂ ਕਿਵੇਂ ਲੈਂਦੇ ਹਾਂ, ਪੰਜਾਬ ਪੁਲਿਸ ਨੂੰ ਪੰਜਾਬੀ ਕਿਸ ਤਰੀਕੇ ਨਾਲ, ਪੰਜਾਬ ਪੁਲਿਸ ਦੀਆਂ ਪੰਜਾਬ ਦੀਆਂ ਨਜ਼ਰਾਂ ਦੇ ਵਿੱਚ, ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਪੰਜਾਬ ਪੁਲਿਸ ਦੀ ਜੋ ਇਮੇਜ ਹੈ ਉਹ ਕਿਹੋ ਜਿਹੀ ਹੈ, ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਹੈ। ਪ੍ਰਿਤਪਾਲ ਸਿੰਘ ਵੀ ਪੰਜਾਬ ਪੁਲਿਸ ਦਾ ਹੀ ਹੈ, ਜਿਹਨੇ ਆ ਦੀਪਕ ਟੀ ਨੂੰ ਫਰਾਰ ਮਾਮਲੇ ਦੇ ਵਿੱਚ ਜਿਹੜਾ ਗ੍ਰਿਫਤਾਰ ਹੈ। ਇਹਦੇ ਇਲਾਵਾ ਹੋਰ ਬਥੇਰੀਆਂ ਬਲੈਕ ਸ਼ੀਪਸ ਨੇ। ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਆਪਾਂ ਦੇਖਿਆ ਇੱਕ ਬਹੁਤ ਵੱਡੇ ਰੈਂਕ ਦਾ ਪੁਲਿਸ ਮੁਲਾਜ਼ਮ ਕਿਸੇ ਡਰੱਗ ਰੈਕਟ ਦੇ ਵਿੱਚ 10 ਲੱਖ ਰੁਪਏ ਤੱਕ ਦੀ ਸੈਟਿੰਗ ਕਰ ਚੁੱਕਿਆ ਸੀ। ਆ ਜਿਹੜੇ ਜੇਲ੍ਹਾਂ ਦੇ ਵਿੱਚੋਂ ਫੋਨ ਸੁਣਦੇ ਆ, ਵੀਡੀਓਜ਼ ਬਾਹਰ ਆਉਂਦੀਆਂ, ਇਹਦਾ ਜ਼ਿੰਮਾ ਤਾਂ ਪੁਲਿਸ ਦੇ ਸਿਰ ਤੇ ਹੀ ਹੈ। ਇਸ ਕਰਕੇ ਅਸੀਂ ਇਸ ਮਹਿਕਮੇ ਨੂੰ, ਜੋ ਇਹ ਸਾਰਾ ਡਿਪਾਰਟਮੈਂਟ ਹੈ, ਇਹਨੂੰ ਅਸੀਂ ਇਹ ਕਹਿੰਦੇ ਵੀ ਇਹਨਾਂ ਦੀ ਅਕਾਊਂਟੇਬਿਲਿਟੀ ਹੋਵੇ, ਕੋਈ ਜਵਾਬਦੇਹੀ ਹੋਵੇ। ਕੰਮ 'ਚ ਇਹਨਾਂ 'ਚ ਕੋਈ ਪਾਰਦਰਸ਼ਤਾ ਹੈ ਨਹੀਂ। ਲੋਕਾਂ ਨੂੰ ਗਾਲ ਦੁੱਪੜ ਕੱਢੀ ਜਾਣਾ, ਮਾੜੇ ਤੇ ਰੋਹ ਪਾਈ ਜਾਣਾ, ਤਕੜੇ ਨੂੰ ਕੁਛ ਨਾ ਕਹਿਣਾ, ਤਕੜੇ ਨੂੰ ਸਲੂਟ ਠੋਕੀ ਜਾਣਾ। ਕੱਲ ਪਰਸੋਂ ਦੀ ਗੱਲ ਹੈ, ਆਸ਼ੀਸ਼ ਕਪੂਰ ਜਿਹੜਾ AIG ਆ, ਜਿਹੜੇ ਬੰਦੇ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ, ਬੀਬੀ ਨੇ ਇੱਕ ਨੇ ਦੋਸ਼ ਵੀ ਲਾਇਆ ਕਿ ਇਹਨੇ ਮੇਰੇ ਨਾਲ ਹਿਰਾਸਤ ਦੇ ਵਿੱਚ, ਜਦੋਂ ਮੈਂ ਜੁਡੀਸ਼ੀਅਲ ਰਿਮਾਂਡ ਤੇ ਸੀ, ਤੇ ਇਹਨੇ ਮੇਰੇ ਨਾਲ ਰੇਪ ਕੀਤਾ। ਬਾਅਦ ਦੇ ਵਿੱਚ ਚਲੋ ਕੰਸੈਂਟ ਦੀਆਂ ਵੀ ਖਬਰਾਂ ਆਈਆਂ ਤੇ ਉਹਨੂੰ ਸਲੂਟ ਠੋਕਤਾ। ਇੱਕ ਦੋਸ਼ੀ ਬੰਦੇ ਨੂੰ ਜਿਹਦੇ ਤੇ ਐਲੀਗੇਸ਼ਨ ਹੈ, ਉਹ ਸਾਡੀ ਪੁਲਿਸ ਦੀ ਜ਼ਹਿਨੀਅਤ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ। ਇਹ ਮਤਲਬ ਅਫਸਰ ਨੂੰ ਅਫਸਰ ਹੀ ਮੰਨੀ ਜਾਣਗੇ ਯਾਰ। ਜਦੋਂ ਉਹ ਹੱਥਕੜੀ ਦੇ ਵਿੱਚ ਹੈ, ਚਲੋ ਹੱਥਕੜੀ ਨਹੀਂ ਵੀ ਲਾਈ ਹੋਣੀ, ਜਦੋਂ ਉਹ ਬੰਦੇ ਤੇ ਐਲੀਗੇਸ਼ਨ ਲੱਗ ਗਏ ਤੇ ਉਹ ਤੁਹਾਡਾ ਅਫਸਰ ਕਾਹਦਾ ਰਹਿ ਗਿਆ। ਸੋ ਉਹਨੂੰ ਵੀ ਸਲੂਟ ਠੋਕੀ ਜਾਂਦਾ ਸੀ। ਪਰ ਖੈਰ, ਕਈ ਮੁੰਡੇ ਆਪਣੇ ਪਿੰਡਾਂ ਦੇ ਜਿਹੜੇ ਨੇ, ਜਾਂ ਵੈਸੇ ਵੀ ਪੁਲਿਸ ਫੋਰਸ ਦੇ ਵਿੱਚ ਹੈ ਤਾਂ ਬਹੁਤ ਘੱਟ ਗਿਣਤੀ, ਪਰ ਕਈ ਚੰਗੇ ਇਨਸਾਨ ਵੀ ਨੇ। ਗੋਲੀ ਖਾਧੀ ਹੈ ਨੌਜਵਾਨ ਨੇ, ਚਲੋ ਇਸ ਕਰਕੇ ਅਸੀਂ ਉਹਦਾ ਜਿਹੜਾ ਕਹਿੰਦੇ ਕਿ ਚਲੋ ਉਹਨੇ ਬਹਾਦਰੀ ਦਿਖਾਈ ਹੈ। ਪਰ ਪੰਜਾਬ ਪੁਲਿਸ ਨੂੰ ਆਪਣੀ ਕਾਰਜ ਪ੍ਰਣਾਲੀ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਅੱਜ ਨਹੀਂ, 80 ਦੇ ਦਹਾਕੇ, 70 ਦੇ ਦਹਾਕੇ ਤੋਂ ਹੀ ਪੰਜਾਬ ਪੁਲਿਸ ਜਿਹੜੀ ਹੈ, ਉਹਦੀ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਬਹੁਤੀ ਇੱਜ਼ਤ ਨਹੀਂ। 80-90 'ਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਜਿਹੜਾ ਉਹ ਖੇਡਿਆ ਗਿਆ। ਪੰਜਾਬ ਦੇ ਕਈ ਉੱਚ ਅਧਿਕਾਰੀਆਂ ਵੱਲੋਂ ਤੇ ਮੈਡਲਾਂ ਲਈ ਲੋਕਾਂ ਦੇ ਪੁੱਤ ਜਿਹਨੇ ਪਾਲ ਕੇ ਦੇ ਜਵਾਨ ਕੀਤੇ। ਕਿਸੇ ਨੇ, ਕਿਸੇ ਦਾ 20 ਸਾਲਾਂ ਦਾ, ਕਿਸੇ ਦਾ 18 ਦਾ, ਕਿਸੇ ਦਾ 25 ਦਾ, ਕਿਸੇ ਦਾ 30 ਦਾ, ਕਿਸੇ ਦਾ ਕਿੰਨੇ ਦਾ, ਕੋਈ ਮੰਗਿਆ ਸੀ, ਕਿਸੇ ਨੇ ਕਾਲਜ ਦਾਖਲਾ ਲਿਆ ਸੀ, ਕਿਸੇ ਦਾ ਵਿਆਹ ਹੋਣ ਵਾਲਾ ਸੀ। ਸੋ ਇਸ ਕਰਕੇ ਇਹਨਾਂ ਜ਼ਾਲਮ ਬੰਦਿਆਂ ਨੇ ਘਰਾਂ ਦੇ ਵਿੱਚ ਵੇਲ ਪਾਤੀ। ਇਸ ਕਰਕੇ ਅਸੀਂ ਜਦੋਂ ਵੀ ਪੁਲਿਸ ਦੀ ਗੱਲ ਚੱਲਦੀ ਹੈ ਤਾਂ ਸਾਡੇ ਮਨ ਦੇ ਵਿੱਚ ਜੋ ਇੱਕ ਬਿੰਬ ਉਸਰਿਆ ਹੋਇਆ, ਉਹ ਪਹਿਲਾਂ ਹੀ ਐਕਟਿਵ ਹੋ ਜਾਂਦਾ। ਖੈਰ, ਪੰਜਾਬ ਦੇ ਪਿੰਡਾਂ ਦੇ ਵਿੱਚ BSF ਦੀ ਆਪਾਂ ਗੱਲ ਕੀਤੀ ਸੀ, ਤੇ ਇਹ ਜਿਹੜੀ BSF ਦੀਆਂ ਗੱਡੀਆਂ ਅੱਜ ਕੱਲ੍ਹ ਅਨਾਊਂਸਮੈਂਟਸ ਕਰ ਰਹੀਆਂ ਨੇ, ਇਹ ਡੇਰਾ ਬਾਬਾ ਨਾਨਕ ਤੇ ਉਹਦੇ ਆਲੇ ਦੁਆਲੇ ਦੇ ਵਿੱਚ ਲੋਕਾਂ ਨੂੰ ਕਹਿ ਰਹੀਆਂ ਨੇ ਕਿ ਜੇਕਰ ਭਾਈ ਕੋਈ ਨਸ਼ੇ ਵਾਲਾ ਬੰਦਾ ਤੁਹਾਨੂੰ ਦਿਖਦਾ, ਕੋਈ ਤਸਕਰ ਦਿਖਦਾ, ਤਾਂ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਤੇ 1 ਲੱਖ ਰੁਪਏ ਦਾ ਅਸੀਂ ਇਨਾਮ ਦਿਆਂਗੇ। ਜਦੋਂ ਇਸ ਬਾਬਤ ਪਿੰਡ ਦੇ ਲੋਕਾਂ ਦੇ ਜਾਂ ਇਲਾਕੇ ਦੇ ਲੋਕਾਂ ਦੇ ਵਿੱਚ ਗੱਲਬਾਤ ਕੀਤੀ ਗਈ, ਮੀਡੀਆ ਅਦਾਰੇ ਪਹੁੰਚ ਕੀਤੀ ਮੀਡੀਆ ਅਦਾਰਿਆਂ ਨੇ, ਤਾਂ ਉਹਨਾਂ ਦੇ 2 ਤਰ੍ਹਾਂ ਦੇ ਖਦਸ਼ੇ ਸੀਗੇ। ਪਹਿਲਾਂ ਤਾਂ ਇਹੀ ਕਿ ਬਈ ਜੇ BSF ਇੱਦਾਂ ਕਰੂਗੀ ਤੇ ਮੰਨ ਲਓ ਅਸੀਂ ਕਿਸੇ ਦੀ ਜਾਣਕਾਰੀ ਵੀ ਦੇਤੀ ਤੇ ਕੱਲ੍ਹ ਨੂੰ ਸਾਨੂੰ ਕੋਈ ਹਿੜਕ-ਝਿੜਕ ਹੋ ਗਈ ਜਾਂ ਸਾਡੇ ਨਾਲ ਕੋਈ ਪੰਗਾ ਪੈ ਗਿਆ, ਤਾਂ ਸਾਨੂੰ ਤਾਂ ਨਹੀਂ ਕਿਤੇ BSF ਦੇ ਮਾਮਲੇ ਦੇ ਵਿੱਚ ਦਿੱਲੀ ਜਾ ਕੇ ਪੇਸ਼ੀਆਂ ਭੁਗਤਣੀਆਂ ਪੈਣਗੀਆਂ। ਦੂਜਾ, ਲੋਕ ਕਹਿੰਦੇ ਕਿ ਇਹ ਮਸਲਾ ਪੰਜਾਬ ਪੁਲਿਸ ਦਾ ਹੈ, ਪੰਜਾਬ ਪੁਲਿਸ ਹੈਂਡਲ ਕਰੇ ਤਾਂ ਵਧੀਆ ਹੈ। ਪਰ ਕਈ ਲੋਕ, ਜਿਵੇਂ ਹੁਣ ਸਤੇ ਪਏ ਆ ਲੋਕ ਪਿੰਡਾਂ ਦੇ ਨਸ਼ੇ ਕਰਕੇ, ਤਾਂ ਕਈਆਂ ਦਾ ਇਹ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ, ਚਾਹੇ ਭਾਵੇਂ BSF ਹੀ ਕਰਦੇ। ਸੋ ਇਹ 2-3 ਤਰ੍ਹਾਂ ਦੀਆਂ ਥਿਊਰੀਜ਼ ਆ ਰਹੀਆਂ ਨੇ, 2-3 ਤਰ੍ਹਾਂ ਦੇ ਲੋਕਾਂ ਦੇ ਕਮੈਂਟਸ ਨੇ। ਪਰ ਜਿਹੜੇ ਮਾਹਰ ਨੇ ਉਹ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ
ਇਸ ਤਰ੍ਹਾਂ ਕਿਸੇ ਦੀ ਬਾਰਡਰ ਸਿਕਿਉਰਿਟੀ ਫੋਰਸਿਸ ਨੂੰ ਜ਼ਿਆਦਾ ਅਖਤਿਆਰ ਦੇਣੇ, ਉਹ ਇਸ ਗੱਲ ਤੋਂ ਵੀ ਦੇਖਦੇ ਨੇ ਨਾ ਕਿ ਪੰਜਾਬ ਦੇ ਵਿੱਚ, ਰਾਜ ਦੇ ਵਿੱਚ BSF ਦੀਆਂ ਸਰਗਰਮੀਆਂ, ਉਧਰੋਂ NIA ਸਰਗਰਮ ਹੋਈ ਫਿਰਦੀ, ਉਧਰੋਂ BSF ਦਾ ਘੇਰਾ ਵਧਾਤਾ। ਹੁਣ ਸਾਡੇ ਜਿਹੜੇ ਲੀਡਰ ਆ, ਪਤਾ ਨਹੀਂ ਉਹਨਾਂ ਦੇ ਵਿੱਚ ਕਿਹੋ ਜਿਹੀਆਂ ਚਿੱਪਾਂ ਇੰਸਟਾਲ ਕੀਤੀਆਂ ਨੇ, ਪਤਾ ਨਹੀਂ ਉਹਨਾਂ ਦੇ ਵਿੱਚ ਕੀ ਸਿਸਟਮ ਪਾਇਆ ਹੈ। ਉਹ ਰਾਜਾਂ ਦੇ ਮਸਲਿਆਂ 'ਚ ਤਾਂ ਬੋਲਦੇ ਨਹੀਂ, ਨਾ ਕੋਈ ਅਕਾਲੀ ਦਲ ਵਾਲਾ ਬੋਲੇ, ਨਾ ਕੋਈ ਕਾਂਗਰਸੀ ਬੋਲੇ। ਹੁਣ ਤਾਜ਼ਾ ਮਸਲਾ, ਛੋਟੀ ਜਿਹੀ ਚਰਚਾ ਕਰਦੇ ਚੱਲਦੇ ਹਾਂ। ਰਾਜਪਾਲ ਨੇ ਦੂਜੀ ਯੂਨੀਵਰਸਿਟੀ ਦਾ VC ਵੀ ਬਦਲ ਦਿੱਤਾ। ਹੁਣ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਾਗ ਆਈ ਹੈ ਵੀ ਰਾਜਪਾਲ ਤਾਂ ਜਿਹੜਾ ਉਹ ਸਾਡੇ ਪੈਰ ਹੀ ਨਹੀਂ ਲੱਗਣ ਦੇ ਰਿਹਾ। ਪਹਿਲਾਂ ਸੈਸ਼ਨ ਨਹੀਂ ਬੁਲਾਉਣ ਦਿੱਤਾ, ਰੱਦ ਕਰਤਾ, ਫਿਰ ਫਰੀਦਕੋਟ VC ਵਾਲੇ 'ਚ ਟੰਗ ਡਾਲੀ, ਤੇ ਹੁਣ ਇਹਨੇ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮਸਲੇ ਦੇ VC ਦੇ ਵਿੱਚ, ਹਾਲਾਂਕਿ ਸਿਸਟਮ ਦੇ ਅਕੋਰਡਿੰਗ, ਜਿਹੜਾ ਸੰਵਿਧਾਨ ਬਣਿਆ, ਜਿਹੜਾ ਸਿਸਟਮ ਬਣਿਆ, ਉਹਦੇ ਅਕੋਰਡਿੰਗ ਬੇਸ਼ੱਕ ਰਾਜਪਾਲ ਸਹੀ ਹੋਵੇ, ਪਰ ਰਾਜਪਾਲ ਹੁਣ ਇਹ ਇੱਦਾਂ ਥੋੜ੍ਹੋ ਕਿ ਹਰ ਮਸਲੇ ਦੇ ਵਿੱਚ ਹੀ ਸਰਕਾਰ ਨੂੰ ਕਹੀ ਜਾਵੇ ਕਿ ਤੂੰ ਗਲਤ ਆ ਭਾਈ, ਤੂੰ ਗਲਤ, ਇੱਦਾਂ ਕਰੋ, ਮੇਰਾ ਆਦੇਸ਼ ਹੈ, ਮੇਰਾ ਹੁਕਮ ਹੈ। ਸੋ ਉਹ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਜਾਗ ਆਈ ਮਾੜੀ ਜਿਹੀ ਕਿ ਯਾਰ ਹਾਂ, ਪਰ ਜਦੋਂ ਅਸੀਂ ਰੌਲਾ ਪਾਉਂਦੇ ਸੀ, ਅਸੀਂ ਕਹਿੰਦੇ ਸੀ ਕਿ ਰਾਜਪਾਲ ਸਰਹੱਦੀ ਇਲਾਕਿਆਂ 'ਚ ਜਾ ਕੇ ਭਾਈ ਮਾਈਨਿੰਗ ਦਾ ਮਸਲਾ ਚੁੱਕ ਰਿਹਾ, ਉਦੋਂ ਨਹੀਂ ਕੋਈ ਕੰਨ ਤੇ ਜੂੰ ਸਰਕੀ। ਹੁਣ ਤਾਂ ਕੁਲਦੀਪ ਸਿੰਘ ਧਾਲੀਵਾਲ ਵੀ ਬੋਲ ਰਹੇ ਨੇ, ਕਿ ਹੋਰ ਵੀ ਬੋਲ ਰਹੇ ਨੇ। ਸੋ ਇਹ ਹੈ ਕਿ ਦੇਖੋ, ਸੱਚ ਇਹ ਹੈ ਕਿ ਰਾਜਪਾਲ ਇੱਕ ਸੰਵਿਧਾਨਕ ਪੋਸਟ ਹੈ। ਮੁੱਖ ਮੰਤਰੀ ਸਰਕਾਰਾਂ ਰਾਜਪਾਲ ਦੇ ਨਾਲ ਰਾਬਤੇ ਦੇ ਵਿੱਚ ਰਹਿ ਕੇ ਕੰਮ ਕਰਦੀਆਂ, ਪਰ ਪਿਛਲੇ ਕੁਝ ਸਮੇਂ ਤੋਂ ਰਾਜਪਾਲ ਜਿਹੜੇ ਆ ਉਹ ਕੇਂਦਰ ਸਰਕਾਰਾਂ ਦੀਆਂ ਕਠਪੁਤਲੀਆਂ ਵਾਂਗ ਕੰਮ ਕਰ ਰਹੇ ਆ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਜੇ ਤੁਸੀਂ ਜਾਓਗੇ ਨਾ, ਤੇ ਤੁਹਾਨੂੰ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਰਾਜਪਾਲਾਂ ਦੀ ਕੀ ਭੂਮਿਕਾ ਰਹੀ ਹੈ, ਰਾਜਪਾਲਾਂ ਨੇ ਕਿਵੇਂ ਕਾਂਗਰਸ ਦੇ ਹੱਥ ਠੋਕੇ ਬਣ ਕੇ 1983 ਦੇ ਵਿੱਚ NT ਰਾਮਾ ਰਾਓ ਦੀ ਸਰਕਾਰ ਡੇਗਤੀ ਸੀ ਰਾਜਪਾਲ ਨੇ। NT ਰਾਮਾ ਰਾਓ ਜਿਹੜੇ ਆ ਉਹ ਆਂਧਰਾ ਪ੍ਰਦੇਸ਼ ਦੀ ਸ਼ਾਇਦ ਗੱਲ ਹੈ, ਆਂਧਰਾ ਪ੍ਰਦੇਸ਼ ਦੀ ਗੱਲ ਆ। ਉਹ ਆਏ ਸੀਗੇ ਇਲਾਜ ਕਰਾਉਣ, ਉਸ ਤੋਂ ਬਾਅਦ ਉਹਨਾਂ ਦਾ ਇੱਕ ਸੰਗੀ ਸਾਥੀ ਆਪਦੇ ਪਾਲੇ ਦੇ ਵਿੱਚ ਰਲਾ ਕੇ, ਕਾਂਗਰਸ ਦੇ ਵਿੱਚ ਰਲਾ ਕੇ ਉੱਥੇ ਸਰਕਾਰ ਬਣਾਤੀ। ਇਸੇ ਤਰ੍ਹਾਂ ਬਥੇਰੀ ਵਾਰ ਹੋਇਆ। ਔਰ ਜਿਹੜੇ BJP ਦੇ ਰਾਜਪਾਲ ਨੇ, ਇਹ ਕਿਹੜਾ ਘੱਟ ਨੇ। BJP ਦੇ ਜਿਹੜਾ ਕਰਨਾਟਕ ਦਾ ਰਾਜਪਾਲ ਹੈ, ਤੇਲੰਗਾਨਾ ਦਾ, ਪੱਛਮੀ ਬੰਗਾਲ ਦਾ, ਜੰਮੂ ਕਸ਼ਮੀਰ ਦਾ ਸੀਗਾ, ਇਹ ਸਾਰਿਆਂ ਦਾ ਜਿਹੜੀਆਂ ਸਰਕਾਰਾਂ ਸੀਗੀਆਂ ਸਟੇਟ ਦੀਆਂ, ਇਹਨਾਂ ਦਾ 36 ਦਾ ਅੰਕੜਾ ਹੀ ਰਿਹਾ ਉਹਨਾਂ ਨਾਲ। ਸੋ ਇਹ ਰਾਜਪਾਲ ਜਿਹੜੇ ਆ ਉਹ ਸੰਵਿਧਾਨਕ ਪੋਸਟ ਤੇ ਇੱਕ ਜ਼ਿੰਮੇਵਾਰ ਵਿਅਕਤੀ ਵਜੋਂ ਘੱਟ, ਤੇ ਇੱਕ ਸਿਆਸੀ ਪਾਰਟੀ ਦਾ ਹੱਥ ਠੋਕਾ ਬਣ ਕੇ ਜ਼ਿਆਦਾ ਕੰਮ ਕਰਦੇ ਆ। ਸੋ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਾਡਾ ਸਮਰੱਥ ਸੂਬਾ, ਸਾਡੇ ਕੋਲੇ ਮੁੱਖ ਮੰਤਰੀ ਹੈ, ਸਾਡੇ ਕੋਲੇ ਹਰ ਤਰ੍ਹਾਂ ਦੀ ਇੱਥੇ ਇੱਕ ਆਜ਼ਾਦਾਨਾ ਇੱਕ ਵਿਭਾਗ ਹੈ, ਸਾਡੇ ਕੋਲੇ ਆਪਦਾ ਵਿੱਤ ਵਿਭਾਗ ਹੈ, ਸਾਡੇ ਕੋਲੇ ਸਾਰਾ ਕੁਛ ਆਪਣਾ ਵਾ। ਸਰਕਾਰ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਸਾਡੇ ਨਾਲ ਰਾਬਤੇ 'ਚ ਰਹੋ, ਸਾਡੇ ਨਾਲ ਰਲ ਮਿਲ ਕੇ ਕੰਮ ਕਰੋ, ਸਾਨੂੰ ਇਸ ਤਰ੍ਹਾਂ ਹਰ ਮਾਮਲੇ ਦੇ ਵਿੱਚ ਸਾਨੂੰ ਤੰਗ ਨਾ ਕਰੋ। ਸੋ ਖੈਰ, ਇਹ BSF ਵਾਲੇ ਮਸਲੇ ਦੇ ਵਿੱਚ ਵੀ ਲੋਕ ਇਸੇ ਤਰ੍ਹਾਂ ਹੀ ਵੇਖ ਰਹੇ ਨੇ ਕਿ ਜਿਹੜੀਆਂ NIA ਦੀਆਂ ਸਰਗਰਮੀਆਂ ਨੇ, ਮਤਲਬ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵਕੀਲਾਂ ਤੱਕ ਪਹੁੰਚ, ਤੇ ਦੂਜੇ ਪਾਸੇ ਨਸ਼ੇ ਦਾ ਆੜ ਲੈ ਕੇ BSF ਦੀਆਂ ਸਰਗਰਮੀਆਂ। ਸੋ ਲੋਕ ਦੇਖ ਰਹੇ ਨੇ ਕਿ ਕਿਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ, ਕਿਤੇ ਪੰਜਾਬ ਦੇ ਮਸਲਿਆਂ ਨੂੰ ਇਸੇ ਕਰਕੇ ਤਾਂ ਨਹੀਂ ਵਧਾਇਆ ਗਿਆ ਕਿ ਕੱਲ੍ਹ ਨੂੰ ਕੌਮੀ ਏਜੰਸੀਜ਼ ਨੂੰ, ਕੌਮੀ ਫੋਰਸਿਸ ਨੂੰ ਇੱਥੇ ਲਿਆ ਕੇ ਸਰਗਰਮ ਕੀਤਾ ਜਾ ਸਕੇ। ਸੋ ਇਸ ਐਂਗਲ ਤੋਂ ਵੀ ਚੀਜ਼ਾਂ ਨੂੰ ਵਿਚਾਰਨ ਦੀ ਲੋੜ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਜਲੰਧਰ ਸ਼ਹਿਰ ਦੀ, ਜਿੱਥੇ ਪਿਸਤੌਲ ਸ਼ੂਟਿੰਗ ਖਿਡਾਰੀ ਸੁਪਨਾ ਸ਼ਰਮਾ ਨੇ ਉਰਫ ਸੈਂਡੀ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਪਤਾ ਲੱਗਿਆ ਕਿ ਸੁਪਰਨਾ ਸ਼ਰਮਾ ਨੇ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਖੁਦ ਨੂੰ ਗੋਲੀ ਮਾਰੀ ਹੈ, ਤੇ ਇਹਨੂੰ ਜ਼ਖਮੀ ਹਾਲਤ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ ਜਲੰਧਰ ਦੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਖਿਡਾਰੀ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਕੰਮ ਨਾ ਮਿਲਣ ਕਰਕੇ ਉਹ ਨਿਰਾਸ਼ ਸੀ। ਇਹੀ ਵਜ੍ਹਾ ਕਿ ਉਸਨੇ ਖੁਦ ਨੂੰ ਗੋਲੀ ਮਾਰ ਲਈ। ਘਰ ਦੇ ਅੰਦਰ ਹੀ ਉਹਨੇ ਜਿਹੜੀ ਆ ਆਪਣੇ ਆਪ ਨੂੰ ਗੋਲੀ ਮਾਰ ਲਈ। 24 ਸਾਲ ਇਹਦੀ ਜਿਹੜੀ ਉਮਰ ਹੈ। ਇਹਦੇ ਜਿਹੜੇ ਮਾਤਾ ਪਿਤਾ ਉਹ ਸਰਕਾਰੀ ਅਧਿਆਪਕ ਹੈ, ਤੇ ਹੁਣ ਇਹਨੇ ਕਿਹਾ ਕਿ ਮੈਂ ਜਿਹੜਾ ਆਪਣਾ ਵਿਦੇਸ਼ ਨਹੀਂ ਜਾ ਸਕਿਆ, ਤੇ ਮੈਨੂੰ ਹੁਣ ਨਿਰਾਸ਼ਾ ਦੇ ਆਲਮ ਦੇ ਵਿੱਚ ਆ, ਤੇ ਮੇਰਾ ਹੁਣ ਅੱਗੇ ਕੁਛ ਹੋ ਨਹੀਂ ਸਕਦਾ, ਤੇ ਇਸ ਕਰਕੇ ਇਹਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਜਿਹੜੀ ਸੋਚੀ ਹੈ। ਸੋ ਖੈਰ, ਪਰ ਨਿਰਾਸ਼ ਹੋਣ ਦੀ ਗੱਲ ਨਹੀਂ ਹੈ। ਸਫਲਤਾਵਾਂ ਜ਼ਿੰਦਗੀ ਦਾ ਹਿੱਸਾ ਨੇ। ਖਿਡਾਰੀ ਤਾਂ ਵੈਸੇ ਹੀ ਖਿਡਾਰੀ ਦਾ ਮੁਰਾਦ ਤਾਂ ਵੈਸੇ ਹੀ ਬਹੁਤ ਤਕੜਾ ਹੁੰਦਾ। ਖਿਡਾਰੀ 'ਚ ਵਿਲ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ, ਖਿਡਾਰੀ ਦੇ ਵਿੱਚ ਦ੍ਰਿੜਤਾ ਬਹੁਤ ਹੁੰਦੀ ਹੈ। ਸੋ ਪਤਾ ਨਹੀਂ ਕਿਉਂ, ਕੀ ਹਾਲਾਤ ਬਣੇ, ਪਰ ਇਸ ਵੇਲੇ
ਇਹ ਉੱਥੋਂ ਦੇ ਹਾਲਾਤ ਨੇ ਕਿ ਹਰ ਨੌਜਵਾਨ ਜਿਹੜਾ ਉਹ ਪੜ੍ਹ ਲਿਖ ਕੇ ਜਾਂ ਸਟੱਡੀ ਕਰਕੇ ਜਾਂ ਸਟੱਡੀ ਬੇਸ 'ਤੇ ਕਹਿ ਲਓ, ਉਹ ਬਾਹਰ ਨਿਕਲਣਾ ਚਾਹੁੰਦਾ, ਕਿਉਂਕਿ ਸਿਸਟਮ ਹੀ ਇੱਦਾਂ ਦਾ ਕਰਕੇ ਹੋ ਗਿਆ ਕਿ ਹਰ ਬੰਦਾ ਹਿਜਰਤ ਬਾਰੇ ਸੋਚ ਰਿਹਾ। ਸੋ ਮਾਹੌਲ ਸਕਾਰਾਤਮਕ ਸਰਕਾਰਾਂ ਨੂੰ ਕਰਨਾ ਪੈਣਾ, ਪਹਿਲਾਂ ਲੋਕਾਂ ਨੂੰ ਇਹ ਭਰੋਸੇ 'ਚ ਲੈਣਾ ਪੈਣਾ ਹੈ ਕਿ ਤੁਸੀਂ ਇੱਥੇ ਰਹਿ ਕੇ ਵੀ ਮਹਿਫੂਜ਼ ਹੋ, ਤੁਸੀਂ ਇੱਥੇ ਰਹਿ ਕੇ ਵੀ ਕਾਰੋਬਾਰ ਕਰ ਸਕਦੇ ਹੋ, ਤੁਸੀਂ ਇੱਥੇ ਰਹਿ ਕੇ ਵੀ ਚੰਗੀ ਕਮਾਈ ਕਰ ਸਕਦੇ ਹੋ। ਸੋ ਇਹ ਸਾਰਾ ਕੁਛ ਸਰਕਾਰਾਂ ਦੇ ਜ਼ਿੰਮੇ ਆ, ਲੋਕ ਕੁਛ ਨਹੀਂ ਕਰ ਸਕਦੇ। ਲੋਕਾਂ ਦੇ ਸਿਰ 'ਤੇ ਲੋਕ ਸਿਰਫ ਵੋਟਾਂ ਪਾ ਸਕਦੇ ਆ, ਲੋਕ ਸਿਰਫ ਪੜ੍ਹਾਈਆਂ ਕਰ ਸਕਦੇ ਆ, ਲੋਕ ਸਿਰਫ ਕਾਰੋਬਾਰ ਦੇ ਲਈ ਪੈਸਾ ਇਕੱਠਾ ਕਰ ਸਕਦੇ ਆ, ਪਰ ਕਾਰੋਬਾਰ ਚਲਾਉਣ ਦੇ ਲਈ ਮਾਹੌਲ ਦੇਣਾ ਇਹ ਸਰਕਾਰਾਂ ਦਾ ਕੰਮ ਹੈ। ਹੁਣ ਜੇ ਕੋਈ ਮਾਤੜ ਵਿਚਾਰਾ ਕੋਈ 10-15 ਲੱਖ ਇਕੱਠਾ ਕਰਕੇ ਕੋਈ ਢਾਬਾ ਖੋਲ੍ਹ ਕੇ ਬਹਿ ਗਿਆ ਤੇ ਮੁੜ ਕੇ ਉਹਦੇ ਕੋਲੇ ਕੋਈ ਜੁਰਮਾਨਾ ਸਿਆਸਤਦਾਨ ਕਹੇ ਕਿ ਭਾਈ ਤੂੰ ਮਹੀਨੇ ਦਾ 20,000 ਦੇਣਾ ਜਾਂ 30,000 ਦੇਣਾ, ਤੇ ਉਹ ਕੀ ਕਰੂ? ਕਿਸ਼ਤ ਦੇਊਗਾ ਕਿ ਕਿਸੇ ਗੁੰਡੇ ਲੀਡਰ ਦਾ ਘਰ ਭਰੂਗਾ? ਸੋ ਇਸ ਤਰ੍ਹਾਂ ਇਹਦਾ ਇੱਕ ਢਾਬੇ ਦੀ ਤਾਂ ਇੱਕ ਮਿਸਾਲ ਹੈ, ਕਿਉਂਕਿ ਢਾਬੇ ਵਾਲਿਆਂ ਨੂੰ ਪਿਛਲੀਆਂ ਸਰਕਾਰਾਂ 'ਚ ਖਾਸਾ ਤੰਗ ਕੀਤਾ ਗਿਆ, ਪਰ ਹੈ ਇਹ ਹਰ ਕਾਰੋਬਾਰ ਦੇ ਵਿੱਚ ਹੀ। ਖੈਰ, ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰ ਰਹੀਆਂ ਅਹਿਮ ਅਤੇ ਵੱਡੀਆਂ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ ਰਾਜ ਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।